ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਸਤੰਬਰ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ 408-272-2500 4082722500। ਉਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਨਾਲ ਆਇਆ ਜਗਮੀਤ ਬਰਾੜ। ਜਗਮੀਤ ਬਰਾੜ ਆ ਗਿਆ ਜੀ ਆਖਰ। ਕਈ ਦਿਨਾਂ ਤੱਕ ਕਹਿੰਦਾ ਸੀਗਾ ਕਿ ਮੈਂ ਆਵਾਂ, ਮੈਂ ਇੱਧਰ ਆਵਾਂ। ਹਾਲ ਉਹ ਸੀ ਕਿ ਫਿਰਨੀ ਤੇ ਖੜਾ ਆਵਾਜ਼ਾਂ ਮਾਰਦਾ ਸੀਗਾ ਜੀ, ਤੇ ਆਪ ਵੀ ਆਪਣੇ ਆਪ ਪੁੱਛਦਾ ਸੀਗਾ ਕਿ ਮੇਰਾ ਸਿਆਸੀ ਟਿਕਾਣਾ ਕਿਹੜਾ ਹੋ ਸਕਦਾ। ਅਖੀਰ ਆਮ ਆਦਮੀ ਪਾਰਟੀ ਵੱਲ ਉਹ ਆ ਗਿਆ। ਜਗਮੀਤ ਸਿੰਘ ਬਰਾੜ ਜਿਹੜਾ ਆਪਣਾ ਸਿਆਸੀ ਪਿਛੋਕੜ ਇੱਥੋਂ ਫਰੀਦਕੋਟ, ਜਿਹੜਾ ਹੁਣ ਦਾ ਜ਼ਿਲ੍ਹਾ ਮੁਕਤਸਰ ਹੈ, ਇੱਥੋਂ ਰੱਖਦਾ। ਇਹਦਾ ਪਿਤਾ ਸੀਗਾ ਜਿਹੜਾ ਗੁਰਮੀਤ ਸਿੰਘ ਬਰਾੜ, ਉਹ ਵੀ ਅਕਾਲੀ ਦਲ ਦਾ ਮੰਤਰੀ ਵੀ ਰਿਹਾ, ਜਿਹੜੀ ਉਹ ਸਰਕਾਰ ਸੀਗੀ 1977 ਵਾਲੀ ਮੇਰੇ ਖਿਆਲ ਦੇ ਨਾਲ, ਜਿਹਦਾ SYL ਦਾ ਵੀ ਰੌਲਾ ਪੈਂਦਾ, ਉਹ ਸਰਕਾਰ ਦਾ। ਜਗਮੀਤ ਬਰਾੜ ਵਿਦਿਆਰਥੀ ਜੀਵਨ ਤੋਂ ਹੀ ਸਿਆਸਤ ਵੱਲ ਉਲਾਰ ਹੋ ਗਿਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਵੀ ਰਿਹਾ। ਫਿਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ, ਅਕਾਲੀਆਂ ਦੇ ਵਿੱਚ, ਕਾਂਗਰਸ ਤਵਾੜੀ ਦੇ ਵਿੱਚ ਬਹੁਤ ਸਾਰੇ ਥਾਵਾਂ ਤੋਂ ਪਾ ਕੇ ਆਇਆ। ਤੁਰ ਫਿਰ ਕੇ ਮੇਲੇ ਵੇਖਣ ਦਾ ਸ਼ੌਕੀਨ ਆ। ਅਖੀਰ ਉਹਨੇ ਆਮ ਆਦਮੀ ਪਾਰਟੀ ਦੀ ਚੰਡੋਲ ਆ ਜਿਹੜੀ ਉਹ ਆਪਣੇ ਲਈ ਮੁਨਾਸਬ ਸਮਝੀ, ਇੱਥੇ ਆ ਗਿਆ। ਹੁਣ ਇੱਥੇ ਆ ਕੇ ਵੀ ਉਹਨੇ ਆਪਣਾ ਉਹ ਡਰਾਮਾ ਜਿਹਾ ਨਹੀਂ ਛੱਡਿਆ ਜਿਹੜਾ ਅਕਸਰ ਉਹ ਕਰਦਾ ਹੈ, ਜੀ ਮੈਂ ਬਾਹਰੋਂ ਸਮਰਥਨ ਦੇਵਾਂਗਾ। ਇਹ ਕੀ ਮਤਲਬ ਹੋਇਆ ਬਾਹਰੋਂ ਸਮਰਥਨ ਦੇਵਾਂਗੇ? ਤੇ ਬੇਵਕੂਫ ਜੇ ਬਣਾਉਣ ਵਾਲੀ ਗੱਲ ਆ, ਕਿਉਂਕਿ ਦੇਖੋ ਸਾਰਾ ਕੁਛ ਹੋ ਗਿਆ। ਤੁਸੀਂ ਬਾਹਾਂ 'ਚ ਬਾਹਾਂ ਪਾ ਲਈਆਂ, ਗਲਵੱਕੜੀਆਂ ਪੈ ਗਈਆਂ। ਆਖੇ ਜੀ 11 ਤਰੀਕ ਨੂੰ ਅਧਿਕਾਰਤ ਤੌਰ ਤੇ ਹੋ ਸਕਦਾ ਇਹ ਐਲਾਨ ਹੋ ਜਾਏ, ਹਾਲੇ ਤਾਂ ਬਾਹਰੋਂ ਸਮਰਥਨ ਆ। ਜਦੋਂ ਤੁਸੀਂ ਇਕੱਠੇ ਹੋ ਗਏ ਹੋ, ਤੁਹਾਡੀ ਖਿਚੜੀ ਪੱਕ ਚੁੱਕੀ ਆ, ਇਹ ਐਵੇਂ ਗੱਲਾਂ ਜਿਹੀਆਂ ਕਰੀ ਜਾਣੀਆਂ ਜੀ ਮੈਂ ਆਪ ਕੋਈ ਟਿਕਟ ਨਹੀਂ ਲੈਣੀ, ਜੇ ਮੈਨੂੰ ਪਾਰਟੀ ਚੋਣ ਲੜਾਏਗੀ, ਜਾਨੀ ਆਮ ਆਦਮੀ ਪਾਰਟੀ ਚੋਣ ਲੜਾਏਗੀ, ਫਿਰ ਮੈਂ ਲੜ ਵੀ ਲਊਂਗਾ। ਉਹੀ ਘਸਿਆ ਪਟਿਆ ਡਾਇਲੋਗ। ਤੇ ਉਹ ਬਾਅਦ ਦੇ ਵਿੱਚ ਜੇ ਟਿਕਟ ਦੇਤੀ ਤੇ ਕਹਿਣਗੇ ਜੀ ਹਾਂ ਹੁਣ ਤੇ ਲੜਨੀ ਪੈਣੀ, ਪਾਰਟੀ ਦੀ ਮਜਬੂਰੀ ਆ ਜੀ। ਉਹ ਕਹਿ ਦੇਣਗੇ ਅਸੀਂ ਦੇਖਿਆ ਜੀ ਜਗਮੀਤ ਬਰਾੜ ਦਾ ਆਧਾਰ ਹੀ ਬੜਾ, ਬਹੁਤ ਵਧੀਆ ਨੇਤਾ, ਇਹ ਕਾਬਲ ਆ, ਇਹਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸਾਰੀਆਂ ਪਾਰਟੀਆਂ ਵੱਲੋਂ। ਜਗਮੀਤ ਬਰਾੜ ਕੱਲ ਤੱਕ ਜਿਨ੍ਹਾਂ ਲਈ ਵਧੀਆ ਸੀ ਅੱਜ ਉਹਨਾਂ ਲਈ ਮਾੜਾ ਹੋ ਗਿਆ, ਜਿਨ੍ਹਾਂ ਲਈ ਕੱਲ ਤੱਕ ਮਾੜਾ ਸੀ ਅੱਜ ਉਹਨਾਂ ਲਈ ਵਧੀਆ ਹੋ ਗਿਆ। ਜਗਮੀਤ ਬਰਾੜ ਜੇ ਆਪਾਂ ਦੇਖੀਏ ਕਿ ਕਿੰਨਾ ਕੁ ਪ੍ਰਭਾਵ ਰੱਖਦਾ ਹੈ, ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਜਗਮੀਤ ਬਰਾੜ ਕਿਸੇ ਸਮੇਂ ਪੰਜਾਬ ਦੀ ਸਿਆਸਤ ਦਾ ਜੇ ਕਹਿ ਲਈਏ ਤੇ ਧੁਰੰਧਰ ਸੀ ਪੂਰਾ। ਜਦੋਂ ਇਹਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਇਲੈਕਸ਼ਨ ਦੇ ਵਿੱਚ ਫਰੀਦਕੋਟ ਹਲਕੇ ਤੋਂ, ਪਰ ਉਸ ਤੋਂ ਬਾਅਦ ਇਹਦਾ ਗ੍ਰਾਫ ਲਗਾਤਾਰ ਡਿੱਗਦਾ ਗਿਆ, ਕਿਉਂਕਿ ਆਪਣੇ ਹਲਕੇ ਦੇ ਵਿੱਚ ਇਹ ਮੁੜ ਕੇ ਜਿੱਤ ਕੇ ਵੜਿਆ ਨਹੀਂ। ਜੇ ਵੜਿਆ ਤੇ ਉਹ ਆਪਣੇ ਮਤਲਬ ਨੂੰ, ਆਪਣੀਆਂ ਗੱਲਾਂ ਬਾਤਾਂ ਨੂੰ, ਸੋ ਆਪ ਦਾ ਆਧਾਰ ਇਹਨੇ ਆਪ ਗਵਾਇਆ, ਬਹੁਤ ਸਾਰੇ ਛੜਪੇ ਮਾਰਿਆ। ਹੁਣ ਵੀ ਇਹਦਾ ਹਾਲ ਇਹ ਹੈ, ਇਹ ਉਹਨਾਂ ਲੀਡਰਾਂ ਚੋਂ ਹੈ ਜਿਹੜੇ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਗੰਡਾਸੇ ਹੁੰਦੇ ਆ, ਜਿਹੜੇ ਚਲਾਈ ਦੇ ਤੇ ਕਿਸੇ ਨੂੰ ਵੱਢਣੇ, ਪਰ ਕਈ ਵਾਰ ਆਪਣੇ ਗੱਲ ਨੂੰ ਵੀ ਵੱਢਣ ਪੈ ਜਾਂਦੇ ਆ ਤੇ ਆਪਦਾ ਹਿਸਾਬ ਕਿਤਾਬ ਲਾਉਂਦੇ। ਕੈਪਟਨ ਸਾਹਿਬ ਤੇ ਹੁਣ ਅੱਜ ਆਖ ਵੀ ਬੈਠੇ ਆ। ਸੁੱਚਾ ਸਿੰਘ ਛੋਟੇਪੁਰ ਨੇ ਤੇ ਕਿਹਾ ਮੈਂ ਕੋਈ ਟਿੱਪਣੀ ਨਹੀਂ ਕਰਨੀ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਜਿਹਦਾ ਯਾਰ ਜਗਮੀਤ ਬਰਾੜ ਵਰਗਾ ਹੋਵੇ ਉਹਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ। ਉਹਨੇ ਇੰਨਾ ਕਹਿ ਕੇ ਸਰ ਦਿੱਤਾ। ਪਰ ਜਗਮੀਤ ਬਰਾੜ ਹੁਣ ਦੇਖੋ ਬੁਲਾਰੇ ਠੀਕ ਨੇ, ਇਤਿਹਾਸ ਦੇ ਜਾਣਕਾਰ ਬਹੁਤ ਵਧੀਆ ਨੇ, ਬਹੁਤ ਗੁਣ ਹਨ ਉਹਨਾਂ 'ਚ, ਲੀਡਰਾਂ ਵਾਲੇ ਗੁਣ ਹਨ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਕੋਲ ਗੁਣ ਨਹੀਂ ਹੈ। ਬਹੁਤ ਸਾਰੇ ਗੁਣ ਆ ਜਿਹੜੇ ਇੱਕ ਲੀਡਰ ਨੂੰ ਕੁਸ਼ਲ ਲੀਡਰ ਬਣਾਉਂਦੇ ਆ, ਪਰ ਉਹਦਾ ਸਟੈਂਡ ਆ ਜਿਹੜਾ, ਉਹਦਾ ਕੋਈ ਪਤਾ ਨਹੀਂ ਜੇ ਕੱਲ ਨੂੰ ਟਿਕਟ ਨਾ ਮਿਲੇ। ਅੱਜ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਨਾਲ ਮੇਰੇ ਵਿਚਾਰ ਬੜੇ ਮਿਲਦੇ ਆ,
ਮੁੜ ਕੇ ਉਹ ਆਮ ਆਦਮੀ ਪਾਰਟੀ ਦਾ ਢੋਲ ਪੁੱਟਦਾ ਫਿਰੂਗਾ। ਇਹ ਜਗਮੀਤ ਬਰਾੜ ਦੀਆਂ ਇਹੀ ਕੁਝ ਸਿਆਸੀ ਮਹੱਤਵਕਾਂਖਿਆਵਾਂ ਨੇ ਜਿਹੜੀਆਂ ਉਹਨੂੰ ਟਿਕਣ ਨਹੀਂ ਦਿੰਦੀਆਂ। ਇਹ ਮਹੱਤਵਕਾਂਖਿਆਵਾਂ ਹੀ ਉਹਨੂੰ ਖਿੱਚੀ ਫਿਰਦੀਆਂ ਕਿ ਅਗਸਤ 'ਚ ਉਹਨੇ ਆਖਿਆ ਸੀ ਕਿ ਜੇਕਰ ਕੋਈ ਪੰਜਾਬ ਨੂੰ ਬਚਾ ਸਕਦਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਆ, ਤੇ ਜੇ ਅਗਲੀ ਅਗਸਤ ਆਉਂਦਿਆਂ ਤੱਕ ਉਹ ਕਹਿੰਦਾ ਕਿ ਪੰਜਾਬ ਦਾ ਦੁਸ਼ਮਣ ਹੀ ਕੈਪਟਨ ਅਮਰਿੰਦਰ ਸਿੰਘ ਹੈ। ਇਹ ਮਹੱਤਵਕਾਂਖਿਆਵਾਂ ਨੇ। ਜਗਮੀਤ ਸਿੰਘ ਬਰਾੜ ਹੈ ਜਿਹੜਾ ਉਹ ਪਰਿਵਾਰਵਾਦ ਦੇ ਖਿਲਾਫ ਲੜਦਾ ਤੇ ਆਪ ਦਾ ਸਿਆਸੀ ਪਿਛੋਕੜ ਉਹਦਾ ਪਿਤਾ ਅਕਾਲੀ ਸੀ, ਸਿਆਸਤਦਾਨ ਸੀ। ਉਹਨੇ ਗਾਂ ਪੁੱਤਰ ਨੂੰ ਸਿਆਸਤਦਾਨ ਬਣਾਇਆ। ਗਾਂ ਜਗਮੀਤ ਬਰਾੜ ਨੇ ਆਪਣਾ ਭਰਾ ਰਿਪਜੀਤ ਬਰਾੜ ਉਹ ਸਿਆਸਤਦਾਨ ਬਣਾ ਲਿਆ। ਉਹ ਥੋੜਾ ਜਿਹਾ ਹੁਣ ਘਸ ਗਿਆ, ਅੱਗੇ ਗਾ ਆਪਦਾ ਭਤੀਜਾ ਤੋਰ ਲਿਆ, ਨਾਲ ਆਪਦਾ ਮੁੰਡਾ ਤੋਰ ਲਿਆ। ਔਰ ਇਹਦੀ ਇੱਕ ਹੋਰ ਬਹੁਤ ਤੁਹਾਨੂੰ ਮੈਂ ਦੱਸ ਦੇਣਾ ਦਿਲਚਸਪ ਜਾਣਕਾਰੀ ਕਿ ਜਿੱਧਰ ਇਹਦੀ ਗੁੜੀਆ ਮੈਰਿਡ ਆ, ਉਧਰ ਹੀ ਸੁਖਪਾਲ ਸਿੰਘ ਖਹਿਰਾ ਦੀ ਗੁੜੀਆ ਮੈਰਿਡ ਆ। ਸੁਖਪਾਲ ਸਿੰਘ ਖਹਿਰਾ ਤੇ ਇਹਨਾਂ ਦੀਆਂ ਜਿਹੜੀਆਂ ਸਪੁੱਤਰੀਆਂ ਨੇ ਉਹ ਇੱਕੋ ਘਰ ਵਿਆਹੀਆਂ ਨੇ। ਤੇ ਵਿਆਹੀਆਂ ਕਿਹੜੇ ਘਰ ਨੇ? ਦਰਬਾਰਾ ਸਿੰਘ, ਜਿਹਦੇ ਤੇ ਦੋਸ਼ ਲੱਗਦਾ ਕਿ ਜਿਹਨੇ ਦਸਤਖਤ ਦਿੱਤੇ ਸਨ SYLL ਜੋ ਟੱਕ ਲੱਗਾ ਸੀ ਕਪੂਰੀ ਵਾਲਾ, ਦਰਬਾਰਾ ਸਿੰਘ ਉਹਦੇ ਪੋਤਰੇ ਨਾਲ। ਸੋ ਇਹ ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਹੋ ਸਕਦਾ ਸੁਖਪਾਲ ਸਿੰਘ ਖਹਿਰਾ ਕੁੰਡੀ ਪਾ ਲਿਆ ਹੋਇਆ ਹੋਵੇ ਕਿਉਂਕਿ ਰਿਸ਼ਤੇਦਾਰ ਨੇ। ਪਰ ਇਹ ਦੇਖਾਂਗੇ ਹੁਣ ਜਗਮੀਤ ਸਿੰਘ ਬਰਾੜ ਆਮ ਆਦਮੀ ਲਈ ਕੀ ਕਰਦਾ। ਪਰ ਆ ਜੋ ਚਾਲ ਜੀ ਚੱਲੀ ਜਾਂਦੇ ਹੈ ਨਾ ਕਿ ਅਸੀਂ ਇਹਨੂੰ ਬਾਹਰੋਂ ਸਮਰਥਨ ਲਿਆ, ਬਾਹਰ ਦਿੱਤਾ, ਇਹ ਤੇ ਬਸ ਉਹ ਅੱਖਾਂ ਪੂੰਝਣ ਵਾਲੀ ਗੱਲ ਆ। ਹੋਰ 2-4 ਦਿਨਾਂ ਤੱਕ ਗੂੜੀਆਂ ਪ੍ਰੀਤਾਂ ਪਈਆਂ ਲਓ, ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਇਸ ਤਰ੍ਹਾਂ ਦੀ ਨੌਟੰਕੀ ਜੀ ਕਿਉਂ ਕਰਦੇ ਆ। ਜਗਮੀਤ ਬਰਾੜ ਨੂੰ ਪ੍ਰਵਾਨ ਕਰਨਾ ਹੁਣ ਆਮ ਆਦਮੀ ਪਾਰਟੀ ਦੀ ਤੇ ਚਲੋ ਮਜਬੂਰੀ ਹੈ, ਪਰ ਵਲੰਟੀਅਰ ਹੈ ਜਿਹੜੇ, ਮੇਰੇ ਖਿਆਲ ਦੇ ਨਾਲ ਉਹ ਇੰਨੇ ਖੁਸ਼ ਨਹੀਂ ਹੋਣਗੇ ਇਸ ਫੈਸਲੇ। ਜੀ 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 ਲਗਾਤਾਰ ਕਾਫੀ ਜਿਹੜੇ ਇੱਦਾਂ ਦੇ ਫੈਸਲੇ ਜਿਹੜੇ ਆ ਰਹੇ ਨੇ ਜਿਸ ਤੋਂ ਕਾਫੀ ਨਾਰਾਜ਼ਗੀ ਕਹਿ ਸਕਦੇ ਆ ਵਲੰਟੀਅਰਸ ਦੇ ਵਿੱਚ ਦਿਖ ਰਹੀ ਆ। ਤੇ ਜੇ ਆਪਾਂ ਗੱਲ ਹੀ ਆਮ ਆਦਮੀ ਪਾਰਟੀ ਦੀ ਕਰ ਲਈਏ ਵੀ ਇਹਨਾਂ ਦੀਆਂ ਮੁਸੀਬਤਾਂ ਵੀ ਘੱਟ ਨਹੀਂ ਹੋ ਰਹੀਆਂ ਅੱਜ ਕੱਲ। ਇਹ ਇੱਕ ਦੇਖੀਏ ਨਾ, ਜਦੋਂ ਖਬਰਾਂ ਦੀ ਦੁਨੀਆ ਤੇ ਝਾਤ ਪਾਈਏ ਤੇ ਇਸ ਤਰ੍ਹਾਂ ਹੀ ਲੱਗਦਾ ਕਿ ਇੱਕ ਹੀ ਖਬਰ ਆ। ਆਮ ਆਦਮੀ ਪਾਰਟੀ ਪਹੁੰਚੋ ਕੇ ਟੈਲੀਵਿਜ਼ਨ ਲਾ ਲਓ, ਰੇਡੀਓ ਲਾ ਲਓ, ਅਖਬਾਰ ਪੜ੍ਹ ਲਓ, ਨਿਊਜ਼ ਪੋਰਟਲਸ ਨੇ ਜਿਹੜੀਆਂ ਵੈਬਸਾਈਟਾਂ ਨੇ ਉੱਥੇ ਚਲੇ ਜਾਓ, ਕਿਤੇ ਵੀ ਚਲੇ ਜਾਓ, ਮਾਰੇ ਜਿਹੜੀ ਆਮ ਆਦਮੀ ਪਾਰਟੀ ਦੀ ਲੱਗੀ ਆ, ਜਾਂ ਤੇ ਉਹ ਹੁਣ ਹਿੱਟੀ ਪੂਰੀ ਹੋ ਗਈ ਹੈ ਤੇ ਜਾਂ ਪੇਟੀ ਪੂਰੀ ਹੋ ਗਈ ਹੈ। ਦੋਵਾਂ ਚ ਇੱਕ ਚੀਜ਼ ਤੇ ਹੈ, ਹਰੇਕ ਜ਼ੁਬਾਨ ਤੇ ਹਰੇਕ ਉਹੀ ਹੈ। ਆਮ ਆਦਮੀ ਪਾਰਟੀ ਅੱਜ ਵੀ ਆਪਣੀ ਉਥਲ ਪੁਥਲ ਦੇ ਨਾਲ ਜੂਝਦੀ ਰਹੀ। ਸਭ ਤੋਂ ਵੱਡੀਆਂ ਗੱਲਾਂ ਇਹ ਹੋਈਆਂ ਕਿ ਸੁੱਚਾ ਸਿੰਘ ਛੋਟੇਪੁਰ ਜੋ ਕੱਲ ਦਾ ਕਨਵੀਨਰ ਸੀ ਆਮ ਆਦਮੀ ਪਾਰਟੀ ਦਾ, ਸਜਰਾ ਸ਼ਰੀਕ ਬਣ ਕੇ ਟੱਕਰਦਾ ਪਿਆ, ਉਹਨੇ ਆਪਣੀ ਜਿਹੜੀ ਪਰਿਵਰਤਨ ਯਾਤਰਾ ਨਾਂ ਦੀ ਪੰਜਾਬ ਯਾਤਰਾ ਉਹ ਅੱਜ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਸ਼ੁਰੂ ਕਰ ਦਿੱਤੀ ਹੈ। ਨਾਲ ਉਹਨੇ ਆਖਿਆ ਕਿ ਇਸ ਪਾਰਟੀ ਨੇ ਕੁਛ ਵੀ ਨਹੀਂ ਸਵਾਰਿਆ, ਪੰਜਾਬ ਦਾ ਨਾ ਸਵਾਰੇਗੀ, ਇਹਨਾਂ ਕੋਲ ਤੇ ਖਾਤੇ ਹੈ ਨਹੀਂ ਸੀ। ਅੱਜ ਸੁੱਚਾ ਸਿੰਘ ਛੋਟੇਪੁਰ ਨੂੰ ਖਾਤਿਆਂ ਦਾ ਵੀ ਚੇਤਾ ਆਉਂਦਾ, ਜਦੋਂ ਜਿੰਨਾ ਚਿਰ ਸਾਰੇ ਚਲਾਈ ਗਏ ਕੰਮ ਉਦੋਂ ਤੱਕ ਚੱਲੀ ਗਿਆ। ਅੱਜ ਉਹ ਕਹਿੰਦੇ ਕਿ ਖਾਤੇ ਹੀ ਹੈ ਨਹੀਂ ਸੀ ਇਸ ਪਾਰਟੀ ਦੇ, ਹਾਲਾਂਕਿ 2 ਸਾਲ ਉਹ ਖਾਤਿਆਂ ਤੋਂ ਬਗੈਰ ਹੀ ਜਿਹੜੇ ਸੀਗੇ ਉਹ ਖਾਤੇ ਪੂਰਦੇ ਰਹੇ ਸੁੱਚਾ ਸਿੰਘ। ਹਾਂਜੀ ਬਿਲਕੁਲ, ਉਦੋਂ ਸਭ ਕੁਝ ਠੀਕ ਸੀ, ਅੱਜ ਉਹ ਦੂਜੇ ਪਾਸੇ ਆ ਤੇ ਅੱਜ ਉਹਨਾਂ ਨੂੰ ਸਭ ਕੁਝ ਜਿਹੜੀਆਂ ਬੁਰਾਈਆਂ ਨਜ਼ਰ ਆਉਣ ਲੱਗ ਪਈਆਂ। ਇਸ ਤਰ੍ਹਾਂ ਹੀ ਦੂਜੇ ਪਾਸੇ ਜੇ ਗੱਲ ਕਰੀਏ, ਇੱਕ ਜਿਹੜਾ ਇਹਨਾਂ ਦਾ ਆਪਣਾ MLA ਮੌਜੂਦਾ ਵਰਿੰਦਰ ਸਹਿਰਾਵਤ, ਉਹਨੇ ਇੱਕ ਲੈਟਰ ਜਿਹੜਾ ਲਿਖਿਆ ਸੀ ਪੰਜਾਬ ਦੇ ਵਿੱਚ ਜਿਹੜੇ ਇੱਥੋਂ ਦੇ ਨਿਗਰਾਨ ਗਏ ਆ ਦਿੱਲੀ ਦੇ, ਉਹ ਟਿਕਟਾਂ ਬਦਲੇ ਸੌਦੇਬਾਜ਼ੀ ਕਰਦੇ ਅਤੇ ਜਿਸਮਾਨੀ ਸ਼ੋਸ਼ਣ ਜਿਹੜਾ ਪੰਜਾਬ ਦੀਆਂ ਮਹਿਲਾਵਾਂ ਦਾ ਉਹ ਟਿਕਟਾਂ ਦੀ ਸੌਦੇਬਾਜ਼ੀ ਦੇ ਵਿੱਚ ਕੀਤਾ ਜਾ ਰਿਹਾ। ਉਹਦਾ ਹੁਣ ਕੀ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਹੈ ਜਿਹੜਾ, ਉਹਨੇ DGP ਨੂੰ ਨੋਟਿਸ ਕਰ ਦਿੱਤਾ। ਪੰਜਾਬ ਦਾ ਜਿਹੜਾ DGP ਆ, ਇਹਦੀ ਕਹਾਣੀ ਮੇਰੇ ਖਿਆਲ ਦੇ ਨਾਲ ਹੋਰ ਵਿਗੜ ਜਾਣੀ ਹੈ, ਕਿਉਂਕਿ ਦੇਖੋ ਮਹਿਲਾ ਕਮਿਸ਼ਨ ਵੀ ਸਰਕਾਰ ਦਾ, DGP ਵੀ ਸਰਕਾਰ ਦਾ ਤੇ ਇਨਕੁਆਰੀ ਵੀ ਸਰਕਾਰ ਦੀ, ਤੇ ਫਿਰ ਆਮ ਆਦਮੀ ਪਾਰਟੀ ਦੀ ਖਲੜੀ ਤੇ ਮੇਰੇ ਹਿਸਾਬ ਦੇ ਨਾਲ ਫਿਰ ਸਕੰਜੇ 'ਚ ਆਈ ਲਓ, ਕਿਉਂਕਿ ਉਹਨਾਂ ਨੇ ਇਸ ਲੈਟਰ ਬੰਬ ਨੂੰ ਆਧਾਰ ਬਣਾ ਕੇ ਧਮਾਕਾ ਕਰ ਦੇਣਾ। ਕਿਉਂਕਿ ਇਹਨਾਂ ਦੇ ਆਪਣੇ ਜਿਹੜਾ ਸਿਟਿੰਗ ਵਿਧਾਇਕ ਆ, ਉਹਨੇ ਉਹ ਲੈਟਰ ਲਿਖਿਆ ਕਿ ਇਸ ਤਰ੍ਹਾਂ ਸਭ ਕੁਝ ਹੋ ਰਿਹਾ। ਮੇਰੇ ਖਿਆਲ ਦੇ ਨਾਲ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਇਹ ਸਿਆਪਾ ਨਵਾਂ ਪੈ ਜਾਣਾ, ਕਜੀਆ ਨਵਾਂ ਪੈ ਜਾਣਾ। ਦੂਜੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤੇ ਜਿਹੜਾ ਨਸੀਮ ਜੰਗ ਆ ਉਹ ਤੇ ਇਹਨਾਂ ਦੇ ਜਿਵੇਂ ਕਹਿ ਲਈਏ ਹੱਥ ਨੱਕ ਸਭ ਕੁਝ ਧੋ ਕੇ ਮਗਰ ਪਿਆ।
ਉਹਨੇ ਇਹਨਾਂ ਤੋਂ ਫਾਈਲਾਂ ਮੰਗਵਾ ਲਈਆਂ ਕਿ ਲਿਆਓ ਜਰਾ ਜਿਹੜੀਆਂ ਪਿਛਲੇ 1.5 ਸਾਲ ਤੋਂ ਜਿਹੜੀਆਂ ਤੁਸੀਂ ਵਿਦੇਸ਼ੀ ਯਾਤਰਾਵਾਂ ਕੀਤੀਆਂ ਉਹਨਾਂ ਦਾ ਬਿਊਰਾ ਮੈਨੂੰ ਦਿਓ, ਕਿੱਥੇ ਗਏ ਸੋ, ਕਿਹੜੇ ਕੰਮ ਗਏ ਸੋ, ਕਿੰਨੇ ਪੈਸੇ ਲਾ ਕੇ ਆਏ ਜੇ, ਕਿੱਥੇ ਕਿੱਥੇ ਘੁੰਮੇ ਜੇ, ਸਾਰਾ ਕੁਛ ਮੈਨੂੰ 12 ਸਤੰਬਰ ਤੱਕ ਦਿਓ। ਹੁਣ ਇਹਨਾਂ ਨੂੰ ਫਾਈਲਾਂ ਵੀ ਉੱਥੇ ਦੇਣੀਆਂ ਪੈਣੀਆਂ। ਸੋ ਚਫੇਰਿਓਂ ਹੀ ਉਤਲ ਪੁਤਲ ਆ। ਬਸ ਜਗਮੀਤ ਸਿੰਘ ਬਰਾੜ ਦੀ ਆਮਦ ਅੱਜ ਇਹਨਾਂ ਲਈ ਇੱਕ ਚੰਗੀ ਖਬਰ ਆ, ਬਾਕੀ ਸਭ ਕੁਛ ਉਹੀ ਆ, ਉਹੀ ਕਹੀ ਤੇ ਉਹੀ ਕੁਹਾੜਾ। ਪਰ ਦੇਖ ਰਹੇ ਆ ਕਿ ਤੁਸੀਂ ਜੇ ਪਿੱਛੇ ਜਾਓ ਥੋੜਾ ਜਿਹਾ, ਜਦੋਂ ਦਿੱਲੀ ਚੋਣਾਂ ਸਨ ਇੱਕ ਵੇਲਾ ਉੱਥੇ ਵੀ ਆਮ ਆਦਮੀ ਪਾਰਟੀ ਤੇ ਇਹੋ ਜਿਹਾ ਆਇਆ ਸੀ, ਜਦੋਂ ਚਫੇਰਿਓਂ ਹੀ ਹਮਲੇ ਹੋ ਰਹੇ ਸਨ, ਚਫੇਰਿਓਂ ਹੀ ਇਹਨਾਂ ਤੇ ਸਵਾਲ ਉੱਠ ਰਹੇ ਸਨ। ਪਰ ਉੱਥੇ ਦਿੱਲੀ ਦੇ ਵਿੱਚ ਇਹਨਾਂ ਨੇ ਉਸ ਸਥਿਤੀ ਨਾਲ ਬਹੁਤ ਜਿਵੇਂ ਕਹਿ ਲਈਏ ਕਿ ਜੋਸ਼ ਦੇ ਨਾਲ, ਹੋਸ਼ ਦੇ ਨਾਲ, ਇੱਕ ਵਿਲੱਖਣ ਭਾਵਨਾ ਦੇ ਨਾਲ ਨਜਿੱਠਿਆ ਸੀ, ਪਾਰ ਪਾਇਆ ਸੀ। ਪਰ ਇੱਥੇ ਜਿਹੜਾ ਇਹਨਾਂ ਦਾ ਸੰਕਟ ਹੈ ਉਸੇ ਤਰ੍ਹਾਂ ਦਾ ਹੀ ਕਿ ਦੇਖੋ ਅੱਜ ਇੱਕ ਜਿਹੜਾ ਇੱਥੋਂ ਦਾ ਪ੍ਰਚਲਿਤ ਮੀਡੀਆ ਹੈ ਉਹ ਵੀ ਇਹਨਾਂ ਦੇ ਉਲਟ ਖੜਾ ਹੈ, ਉਹ ਵੀ ਉਹਨਾਂ ਦੇ ਪਾਲੇ 'ਚ ਕਬੱਡੀਆਂ ਪਾਈ ਜਾਂਦਾ ਹੈ। ਅੱਜ ਜਿਹੜੀਆਂ ਪਾਰਟੀਆਂ ਨੇ, ਚਾਹੇ ਕੋਈ ਪਹਿਲਾ ਫਰੰਟ ਹੈ, ਦੂਜਾ ਫਰੰਟ ਹੈ, ਪੰਜਵਾਂ ਫਰੰਟ ਹੈ, ਉਹ ਸਾਰੇ ਹੀ ਇਹਨਾਂ ਦੇ ਖਿਲਾਫ ਫਰੰਟ ਖੋਲੀ ਬੈਠੇ ਆ। ਸੋ ਜਾਨੀ ਸਾਰੇ ਹੀ ਇਹਨਾਂ ਤੇ ਤੀਰ ਛੱਡਦੇ ਪਏ ਆ। ਇਹ ਹੁਣ ਸਥਿਤੀ ਦਿੱਲੀ ਵਾਲੀ ਤੇ ਪੰਜਾਬ ਵਾਲੀ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਹੋਈ ਸੀ ਇੱਥੇ ਆ। ਇਹਦਾ ਹੁਣ ਜਾਂ ਤੇ ਇਹ ਆ ਕਿ ਆਮ ਆਦਮੀ ਪਾਰਟੀ ਦੇ ਬਿਲਕੁਲ ਜਿਵੇਂ ਆ ਫਰੰਟ ਬਣ ਰਹੇ ਆ, ਸੁੱਚਾ ਸਿੰਘ ਛੋਟੇਪੁਰ ਇੱਕ ਪਾਸੇ, ਡਾਕਟਰ ਧਰਮਵੀਰ ਗਾਂਧੀ ਤੀਜੇ ਪਾਸੇ, ਹੁਣ ਨਵਜੋਤ ਸਿੱਧੂ ਹੋਰੀ ਖੜਨ ਲੱਗੇ ਆ। ਜਾਂ ਤੇ ਆਮ ਆਦਮੀ ਪਾਰਟੀ ਦੇ ਤੱਪੜ ਰੁਲ ਜਾਣਗੇ ਤੇ ਜਾਂ ਫਿਰ ਜੋ ਕੁਝ ਇਹ ਵਾਪਰ ਰਿਹਾ, ਜੋ ਅੱਜ ਉਹਨਾਂ ਦੇ ਪੱਲੇ ਆਲੋਚਨਾ, ਨਕਾਰਾਤਮਕਤਾ, ਬਹੁਤ ਕੁਝ ਪਾਇਆ ਜਾ ਰਿਹਾ, ਜਾਂ ਫਿਰ ਉਹਨਾਂ ਨੂੰ ਇੱਕ ਚੀਜ਼ ਦਾ ਫਾਇਦਾ ਮਿਲ ਜਾਏਗਾ। ਕਿਉਂਕਿ ਕਈ ਵਾਰ ਇਸ ਤਰ੍ਹਾਂ ਵੇਖਿਆ ਜਾਂਦਾ ਸਿਆਸਤ ਦੇ ਵਿੱਚ ਕਿ ਬਹੁਤ ਸਾਰੀ ਨੈਗੇਟਿਵਿਟੀ, ਬਹੁਤ ਸਾਰੀ ਆਲੋਚਨਾ, ਬਹੁਤ ਸਾਰੇ ਸੰਕਟ, ਬਹੁਤ ਸਾਰੇ ਉਹਨਾਂ ਦੇ ਵਿਵਾਦ ਕਈ ਵਾਰ ਉਹਨਾਂ ਨੂੰ ਉਲਟਾ ਫਾਇਦਾ ਦੇ ਜਾਂਦੇ ਆ। ਇਹ ਹੁਣ ਚੀਜ਼ ਵੇਖਣ ਵਾਲੀ ਹੋਏਗੀ ਕਿ ਫਾਇਦਾ ਹੁੰਦਾ, ਨੁਕਸਾਨ ਹੁੰਦਾ, ਕਿਵੇਂ ਉੱਭਰਦੇ ਇਸ ਸੰਕਟ ਦੀ ਘੜੀ ਚੋਂ। ਜੇ ਉੱਭਰ ਗਏ ਤੇ ਫਿਰ ਖਿਡਾਰੀ, ਜੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੈ ਹਾਰੀ ਤੇ ਹੈ ਹੀ ਨੇ। ਜੀ 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 ਅੱਗੇ ਵਧਦੇ ਹਾਂ ਮਿੰਟੂ ਜੀ। ਵੀ ਪੁਲਿਸ ਤੇ ਐਸਐਸਪੀ ਦੀ ਹਾਜ਼ਰੀ ਦੇ ਵਿੱਚ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ। ਇਹ ਸੰਗਰੂਰ ਦੀ ਘਟਨਾ ਜੀ। ਅੱਗੇ ਅਸੀਂ ਬਰਨਾਲੇ ਤੋਂ ਇਸ ਤਰ੍ਹਾਂ ਦੀ ਘਟਨਾ ਵੇਖੀ ਸੀ, ਜਦੋਂ ਮਾਂ ਪੁੱਤ ਨੇ ਪੁਲਿਸ ਦੇ ਹੁੰਦਿਆਂ ਪੁਲਿਸ ਦੀ ਬਿਲਕੁਲ ਹਾਜ਼ਰੀ ਦੇ ਵਿੱਚ ਜ਼ਹਿਰ ਪੀਤਾ ਸੀ। ਉਸ ਤੋਂ ਬਾਅਦ ਬੜਾ ਵਿਵਾਦ ਹੋਇਆ ਸੀ। ਪਰ ਸਾਡੀ ਆਦਤ ਹੈ, ਅਸੀਂ ਭੁੱਲ ਜਾਂਦੇ ਹਾਂ ਉਸ ਮਾਮਲੇ ਦਾ ਕੀ ਬਣਿਆ, ਕਿਉਂਕਿ ਇੱਕ ਪਾਸੇ ਬਹੁਤ ਵੱਡਾ ਆੜਤੀਆ ਸੀ, ਮੁੰਡੇ ਉਹਦੇ ਜਿਹੜਾ ਅਕਾਲੀਆਂ ਦਾ ਹਰਾਵਲ ਦਸਤਾ, ਉਹਦੇ ਮੈਂਬਰ ਸਨ, ਅਹੁਦੇਦਾਰ ਸਨ। ਪਤਾ ਨਹੀਂ ਉਹ ਕੀ ਬਣਿਆ ਕੀ ਨਹੀਂ ਬਣਿਆ ਉਸ ਕੇਸ ਦਾ, ਕਦੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਪਰ ਅੱਜ ਇੱਕ ਉਸ ਤਰ੍ਹਾਂ ਦੀ ਘਟਨਾ ਫਿਰ ਵਾਪਰ ਗਈ ਹੈ। ਹੋ ਕੀ ਰਿਹਾ ਜੀ, 5 ਤਰੀਕ ਨੂੰ ਕਿਸਾਨਾਂ ਨੇ ਇੱਕ ਪੱਕਾ ਮੋਰਚਾ ਚੰਡੀਗੜ੍ਹ ਲਾਉਣ ਦਾ ਐਲਾਨ ਕੀਤਾ ਹੋਇਆ ਸੀ। ਇਸ ਸਰਕਾਰ ਨੂੰ ਵੱਟ ਪੈ ਗਿਆ ਕਿ ਉੱਥੇ ਸਾਨੂੰ ਵਕਤ ਪਾਉਣਗੇ। ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇਹਨਾਂ ਦੀ ਪੁਲਿਸ ਮਸ਼ੀਨਰੀ ਸੀ ਉਹਨੂੰ ਹੁਕਮ ਦੇ ਦਿੱਤਾ ਕਿ ਜਿੱਥੇ ਜਿੱਥੇ ਕਿਸਾਨਾਂ ਦਾ ਜਥਾ ਕਾਫਲਾ ਤੁਹਾਨੂੰ ਮਿਲਦਾ ਹੈ ਉੱਥੇ ਉੱਥੇ ਇਹਨਾਂ ਨੂੰ ਡੱਕ ਲਓ, ਚਾਹੇ ਜ਼ੋਰ ਨਾਲ, ਚਾਹੇ ਜ਼ਬਰ ਨਾਲ, ਚਾਹੇ ਪਿਆਰ ਨਾਲ, ਚਾਹੇ ਸਤਿਕਾਰ ਨਾਲ, ਨਹੀਂ ਤੇ ਫਿਰ ਦੂਜਾ ਮੰਤਰ ਤੁਸੀਂ ਵਰਤ ਲਿਓ। ਬਹੁਤ ਥਾਵਾਂ ਤੇ ਕੱਲ ਇਹਨਾਂ ਨੇ ਲਾਠੀ ਚਾਰਜ ਕੀਤੇ। 50 ਕਿਸਾਨ ਜਿਹੜੇ ਆ ਕੱਲ ਤੱਕ ਜ਼ਖਮੀ ਹੋਏ ਸਨ। ਅੱਜ ਤੇ ਗਿਣਤੀ ਸ਼ਾਇਦ ਵਧੀ ਗਈ ਹੋਵੇ। 600 ਇਹਨਾਂ ਨੇ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਲਾਠੀ ਚਾਰਜ ਹੋਇਆ। ਰਹਿ ਕੇ ਝੜਪਾਂ ਜਿਹੜੀਆਂ ਹੁੰਦੀਆਂ ਰਹੀਆਂ, ਕਿਉਂਕਿ ਕਿਸਾਨ ਉਧਰ ਨੂੰ ਵਹੀਰਾਂ ਘੱਤ ਰਹੇ ਸੀ ਚੰਡੀਗੜ੍ਹ ਨੂੰ। ਥਾਂ ਥਾਂ ਤੇ ਇਹਨਾਂ ਨੇ ਨਾਕੇ ਲਾਏ ਸੀਗੇ, ਹਾਈਵੇ ਰੋਕੇ ਸੀਗੇ, ਜਿੱਥੋਂ ਵੀ ਲੰਘਦੇ ਸੀ ਕਿਸਾਨ ਉਹਨਾਂ ਨੂੰ ਰੋਕ ਲਿਆ ਜਾਂਦਾ ਸੀ। ਜਿੱਥੇ ਰੋਕਿਆ ਜਾਂਦਾ ਸੀ ਉੱਥੇ ਮੋਰਚਾ ਲਾ ਲੈਂਦੇ ਸੀ। ਇਹ ਇਸੇ ਤਰ੍ਹਾਂ ਦਾ ਇੱਕ ਮੋਰਚਾ ਸੰਗਰੂਰ ਲੱਗਾ ਸੀ, ਇਹਨਾਂ ਨੂੰ ਰੋਕਿਆ ਸੀ। ਉੱਥੇ ਇਹਨਾਂ ਦਾ ਧਰਨਾ ਚੱਲਦਾ ਪਿਆ ਸੀ ਹਾਈਵੇ ਤੇ। ਹੋਇਆ ਕਿ ਇਹ ਜਿਹੜਾ ਕਿਸਾਨ ਸੀਗਾ, ਬਜ਼ੁਰਗ ਕਿਸਾਨ ਜਿਹਦਾ ਨਾਮ ਮੇਰੇ ਖਿਆਲ ਦੇ ਨਾਲ ਦਰਸ਼ਨ ਸਿੰਘ ਸੀਗਾ, ਇਹ ਦਰਸ਼ਨ ਸਿੰਘ ਵੀ ਉਸੇ ਧਰਨੇ ਦੇ ਵਿੱਚ ਸੀਗਾ। ਤੇ ਦੱਸਦੇ ਆ ਕਿ ਮਾਨਸਿਕ ਤੌਰ ਤੇ ਇਹ ਕਾਫੀ ਜ਼ਿਆਦਾ ਜਾਨੀ ਟੈਂਸ ਸੀ। ਇਹਨੇ ਉਸੇ ਧਰਨੇ ਦੇ ਵਿੱਚ ਸਲਫਾਸ ਖਾ ਲਈ, ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਜਿਸ ਲਈ ਪੁਲਿਸ ਕੋਲ ਸੀ, ਦੱਸਦੇ ਐਸਐਸਪੀ ਵੀ ਉੱਤੇ ਖੜਾ ਸੀ। ਹਾਲਾਂਕਿ ਸਾਡੇ ਇੱਥੋਂ ਦੇ ਜਿਹੜੇ ਅਖਬਾਰ ਹੈ, ਮੈਂ ਉਹਨਾਂ ਦੀਆਂ ਵੈਬਸਾਈਟਾਂ ਜਾ ਕੇ ਵੇਖਣ ਡਿਆ ਸੀ, ਜਿਹੜੇ ਵੱਡੇ ਅਖਬਾਰ ਆ ਉਹਨਾਂ ਨੇ ਇਹ ਦੱਸਿਆ ਤੇ ਸਭ ਕੁਛ ਇਹੋ ਹੀ ਆ, ਐਸਐਸਪੀ ਦੀ ਹਾਜ਼ਰੀ ਲੁਕਾ ਲਈ। ਜਦ ਕਿ ਦੱਸਦੇ ਆ ਕਿ ਉਹ ਸਰਾਣੇ ਖੜਾ ਸੀਗਾ, ਤੜਫਦਾ ਰਿਹਾ। ਕਹਿੰਦੇ ਕਿ ਦਰਸ਼ਨ ਸਿੰਘ ਬਹੁਤ ਚਿਰ
ਨਾ ਤੇ ਪੁਲਿਸ ਵਾਲਿਆਂ ਨੇ ਚੱਕਿਆ ਤੇ ਨਾ ਕਿਸਾਨਾਂ ਨੂੰ ਚੁੱਕਣ ਦਿੱਤਾ ਗਿਆ। ਜਦੋਂ ਉਹਨੂੰ ਫਿਰ ਚੁੱਕਿਆ ਗਿਆ ਉਦੋਂ ਨੂੰ ਵੇਲਾ ਵਿਹਾਇਆ ਜਾ ਚੁੱਕਾ ਸੀਗਾ ਤੇ ਦਰਸ਼ਨ ਸਿੰਘ ਦੀ ਮੌਤ ਹੋ ਗਈ। ਹੁਣ ਦੇਖੋ, ਇੱਕ ਬਹੁਤ ਵੱਡੀ ਲਾਪਰਵਾਹੀ ਵੀ ਕਹਿ ਲਈਏ, ਇੱਕ ਬਹੁਤ ਵੱਡੀ ਤਰਾਸਦੀ ਵੀ ਕਹਿ ਲਈਏ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ, ਚਲੋ ਪੁਲਿਸ ਦਾ ਐਸਐਸਪੀ ਨਾ ਵੀ ਹੋਵੇ, ਧਰਨੇ ਦੇ ਅੱਗੇ ਉਹਨਾਂ ਨੂੰ ਰੋਕਣ ਲਈ ਪੁਲਿਸ ਤੇ ਮੌਜੂਦ ਸੀ ਨਾ, ਉੱਥੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕਿਸਾਨ ਜ਼ਹਿਰ ਖਾਂਦਾ ਹੈ, ਕਿਸਾਨਾਂ ਦਾ ਇਕੱਠ ਵੀ ਉਹਦੇ ਨਾਲ ਹੈ, ਫਿਰ ਉਹਦੀ ਮੌਤ ਹੋ ਜਾਂਦੀ ਹੈ। ਦੱਸਦੇ ਆ ਕਿ ਦਰਸ਼ਨ ਸਿੰਘ ਕੋਲ ਅੱਧਾ ਕੁ ਕਿੱਲਾ ਪੈਲੀ ਸੀ ਤੇ 7-8 ਲੱਖ ਰੁਪਈਆ ਜਿਹੜਾ ਕਰਜ਼ਾਈ ਸੀ, 7-8 ਲੱਖ ਰੁਪਈਏ ਦਾ। ਇੱਕ ਮੁੰਡਾ ਪਹਿਲਾਂ ਮਰ ਗਿਆ ਸੀ, ਇੱਕ ਵਿਚਾਰਾ ਦਿਹਾੜੀ ਦੱਪਾ ਕਰਦਾ ਹੈ। ਸੋ ਬਹੁਤਾ ਪਰੇਸ਼ਾਨ ਸੀ ਜਦੋਂ ਵੇਖਿਆ ਕਿ ਸਾਨੂੰ ਤੇ ਜਾਣ ਨਹੀਂ ਦਿੰਦੇ, ਅੱਗੇ ਵੀ ਨਹੀਂ ਜਾਣ ਦਿੰਦੇ, ਫਿਰ ਉਹਨੇ ਕਦਮ ਚੁੱਕਿਆ। ਪਰ ਗੱਲ ਤੇ ਇਹ ਸੋਚਣ ਵਾਲੀ ਹੈ ਕਿ ਆ ਥੋੜੇ ਦਿਨ ਪਹਿਲਾਂ ਜਿਹੜੇ ਰਾਜੇਵਾਲ ਸਾਹਿਬ ਹੈ, ਬਲਵੀਰ ਸਿੰਘ ਰਾਜੇਵਾਲ, ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਕਿਸਾਨ ਗੱਡੇ ਉੱਥੇ ਲਈ ਫਿਰਦੇ ਸੀ ਮੁਹੱਲੇ ਦੇ ਵਿੱਚ। ਉਹਨਾਂ ਨੂੰ ਕਿਵੇਂ ਜਾਣ ਦਿੱਤਾ ਗਿਆ? ਜੇ ਉਹਨਾਂ ਨੇ ਚੰਡੀਗੜ੍ਹ ਨੂੰ ਚੁੱਕ ਕੇ ਮੋਢਿਆਂ ਤੇ ਇੱਧਰ ਨਹੀਂ ਲਿਆਂਦਾ ਤੇ ਕਿਹੜਾ ਲਿਆਉਣ ਲੱਗੇ ਸਨ? ਪੱਕਾ ਮੋਰਚਾ ਲਾਉਂਦੇ ਬੈਠੇ ਰਹਿਣ, ਆਪਣੀਆਂ ਮੰਗਾਂ ਨੇ ਕਿਸਾਨਾਂ ਦੀਆਂ, ਪਰ ਜੋ ਰਾਹ ਦੇ ਵਿੱਚ ਰੋਕਣਾ ਹੈ ਤੇ ਬਿਲਕੁਲ ਜੋ ਕਹਿ ਸਕਦੇ ਹਾਂ ਆਪਾਂ ਪ੍ਰਦਰਸ਼ਨ ਦਾ ਅਧਿਕਾਰ ਹੈ, ਰੋਸ ਜ਼ਾਹਰ ਕਰਨ ਦਾ ਅਧਿਕਾਰ ਹੈ, ਉਹਦੇ ਤੇ ਵੀ ਡਾਕਾ ਪੈਣ ਲੱਗ ਪਿਆ ਕਿ ਚੰਡੀਗੜ੍ਹ ਹੀ ਨਹੀਂ ਜਾਣ ਦੇਣਾ ਤੁਸੀਂ। ਕਿਸਾਨਾਂ ਨੂੰ ਉੱਥੇ ਜਾਣ ਦਿਓ, ਇਕੱਤਰ ਹੋਣ ਦਿਓ। ਜੇ ਉੱਥੇ ਕੋਈ ਨਿਯਮ ਤੋੜਦੇ, ਕੋਈ 44 ਲੱਗੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕਾਨੂੰਨ ਤੋੜਦੇ ਆ, ਫਿਰ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਪਰ ਰਾਹ ਦੇ ਵਿੱਚ ਇਸ ਤਰ੍ਹਾਂ ਕਿਸਾਨਾਂ ਨੂੰ ਰੋਕਣਾ, ਫਿਰ ਰੋਕ ਕੇ ਉਹਨਾਂ ਨੂੰ ਡਾਂਗਾਂ ਦੇ ਨਾਲ ਠੋਕਣਾ, ਇਹ ਚੰਗੀ ਗੱਲ ਨਹੀਂ। ਪਰ ਵੱਡਾ ਸਵਾਲ ਸਭ ਤੋਂ ਇਹ ਹੈ ਕਿ ਇੱਕ ਪਾਸੇ ਇਹੋ ਜਿਹੀਆਂ ਘਟਨਾਵਾਂ ਵਾਪਰਨ ਡਈਆਂ, ਦੂਜੇ ਪਾਸੇ ਸਿਆਸਤਦਾਨ ਕੀ ਕਰਨ ਡਏ ਆ? ਕੋਈ 4 ਇੱਧਰੋਂ ਆ ਜਾਂਦੇ, 4 ਉੱਧਰ ਚਲੇ ਜਾਂਦੇ ਆ, ਕੋਈ ਆਪਣਾ ਫਰੰਟ ਬਣਾ ਲੈਂਦਾ, ਕੋਈ ਆਪਣਾ ਨਵਾਂ ਕਰੰਟ ਬਣਾ ਲੈਂਦਾ, ਸਮਝ ਹੀ ਨਹੀਂ ਆਉਂਦੀ। ਪਰ ਜਿਹੜੇ ਆਹ ਮੁੱਦੇ ਆ, ਕਿਸਾਨੀ ਨਾਲ ਜੁੜੇ ਮੁੱਦੇ ਆ ਜਾਂ ਮਜ਼ਦੂਰ ਨਾਲ ਜੁੜੇ ਮੁੱਦੇ ਆ, ਵਪਾਰੀ ਨਾਲ ਜੁੜੇ ਮੁੱਦੇ ਆ, ਉਹਨਾਂ ਤੇ ਕੋਈ ਚਰਚਾ ਨਹੀਂ। ਹੁਣ ਜਗਮੀਤ ਬਰਾੜ ਨੂੰ ਜੇ ਪੁੱਛੀਏ, ਭਾਈ ਤੈਨੂੰ ਪਿਆਰ ਜਿਹੜਾ ਪੰਜਾਬ ਦਾ ਬੜੀਆਂ ਚੁੰਡੀਆਂ ਵੜਦਾ, ਪਿਛਲੇ 2 ਮਹੀਨਿਆਂ ਤੋਂ ਬੜਾ ਬੁਖਾਰ ਚੜਿਆ ਪੰਜਾਬ ਦਾ ਕਿ ਪੰਜਾਬ ਨੂੰ ਬਚਾਉਣਾ, ਪੰਜਾਬ ਨੂੰ ਬਚਾਉਣਾ ਹੈ। ਆ ਜਿਹੜੇ ਪੰਜਾਬ ਦੇ ਪੁੱਤ, ਇਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਮੁੱਠੀਆਂ ਚ ਕਿਰਦੀਆਂ ਜਾਂਦੀਆਂ, ਹੁਣ ਤੁਸੀਂ ਇਹਨਾਂ ਲਈ ਲਾਓ ਮੋਰਚੇ, ਇਹਨਾਂ ਲਈ ਕਰੋ ਸੰਘਰਸ਼। ਹੁਣ ਤੇ ਤੁਰ ਫਿਰ ਕੇ ਮੇਲਾ ਤੁਸੀਂ ਵੇਖ ਲਿਆ ਤੇ ਤੁਹਾਨੂੰ ਟਿਕਾਣਾ ਵੀ ਮਿਲ ਗਿਆ, ਤੁਹਾਡੇ ਕੋਲ ਪਲੇਟਫਾਰਮ ਵੀ ਹੈ, ਹੁਣ ਲਾਓ ਕੋਈ ਇਹਨਾਂ ਕਿਸਾਨਾਂ ਲਈ ਮੋਰਚਾ। ਪਤਾ ਲੱਗੇ ਤੇ ਨਾਲ ਸੱਦ ਲਓ ਆ ਜਿਹੜੇ ਖੁੰਬਾਂ ਵਾਂਗੂ ਉੱਗੇ ਫਿਰਦੇ ਪੰਜਾਬ ਪ੍ਰੇਮੀ, ਇਹਨਾਂ ਨੂੰ ਵੀ ਸੱਦ ਲਓ ਕਿ ਆਓ ਭਾਈ ਲੜਾਈ ਲੜੀਏ ਇਹਨਾਂ ਦੀ। ਫਿਰ ਹੀ ਅਸੀਂ ਮੰਨ ਸਕਦੇ ਆ ਨਾ ਕਿ ਇਹ ਫਰੰਟ ਆ ਜਿਹੜੇ ਵਾਕਈ ਪੰਜਾਬ ਹਤੈਸ਼ੀ ਆ। ਤੇ ਜੇ ਫਰੰਟ ਜਿਹੜੇ ਆ ਉਹਨਾਂ ਨੇ 4 ਦਿਨ ਸੈਰ ਕਰਨੀ ਆ, 4 ਦਿਨ ਬੀਂਡੇ ਬੁਲਾਉਣੇ ਆ, ਜੇ ਜਿੱਤ ਕੇ ਠੀਕ ਆ, ਜੇ ਹਾਰ ਗਏ ਤੇ ਸਤਿ ਸ੍ਰੀ ਅਕਾਲ, ਵੱਖੋ ਵੱਖਰੇ ਆਪੋ ਆਪਣੇ ਆਲਣੇ ਨੂੰ ਪਰਤ ਜਾਣਗੇ। ਤੇ ਫਿਰ ਇਹੋ ਜਿਹੇ ਫਰੰਟ ਅਸੀਂ ਕੀ ਕਰਨੇ ਆ? ਲੋੜ ਤੇ ਇਹੋ ਜਿਹਾ ਕਿ ਅੱਜ ਇਹਨਾਂ ਕਿਸਾਨਾਂ ਦੇ ਫਰੰਟ ਮੁਰੇ ਖੜਨੇ। ਬਿਲਕੁਲ ਜੀ। ਅੱਗੇ ਵਧਦੇ ਹਾਂ ਭਾਵੇਂ ਜੀ ਵੀ ਪੰਜਾਬ ਸਰਕਾਰ ਦੇ ਇਸ਼ਤਿਹਾਰ ਨੇ ਫਿਰ ਸਰਕਾਰ ਨੂੰ ਦਿੱਤੀ ਨਾਮੋਸ਼ੀ। ਕੁਝ ਦਿਨ ਪਹਿਲਾਂ ਆਪਾਂ ਸਾਰਿਆਂ ਨੇ ਖਬਰਾਂ ਪੜ੍ਹੀਆਂ ਸਨ ਕਿ ਫਰੀਦਕੋਟ ਤੋਂ ਬਜ਼ੁਰਗ ਸ਼ੈਲਾ ਸਿੰਘ ਸਨ, ਜਿਨ੍ਹਾਂ ਦੀ ਫੋਟੋ ਇਹਨਾਂ ਨੇ ਛਾਪ ਦਿੱਤੀ। ਉਹ ਕਿਸੇ ਨੇ ਜਾ ਕੇ, ਗਵਾਂਢੀ ਨੇ ਜਾ ਕੇ ਫੋਟੋ ਵਿਖਾਈ ਕਿ ਬਾਬਾ ਤੇਰੀ ਤੇ ਫੋਟੋ ਲੱਗੀ ਅਖਬਾਰ ਦੇ ਵਿੱਚ। ਬਾਬਾ ਡਰ ਗਿਆ ਕਿ ਕਿਤੇ ਮੇਰੀ ਕੋਈ ਚੋਰੀ ਤਾਂ ਨਹੀਂ ਨਾ ਲੱਗ ਗਈ, ਜਿਹੜੀ ਫੋਟੋ ਆ ਗਈ ਮੇਰੀ ਅਖਬਾਰ ਦੇ ਵਿੱਚ, ਪੁਲਿਸ ਨੇ ਇਸ਼ਤਿਹਾਰ ਤੇ ਨਹੀਂ ਕੱਢ ਦਿੱਤਾ। ਜਦੋਂ ਉਹ ਕਿਸੇ ਨੇ ਪੜ੍ਹ ਕੇ ਸੁਣਾਇਆ ਕਿ ਬਾਬਾ ਤੇਰੇ ਤਾਂ ਵਾਰੇ ਨਿਆਰੇ ਹੋ ਗਏ, ਨਾਲੇ ਫੋਟੋ ਲੱਗੀ ਤੇ ਨਾਲੇ ਦੱਸਦੇ ਕਿ ਪੈਨਸ਼ਨ ਤੇਰੀ ਦੁੱਗਣੀ ਹੋ ਗਈ। ਉਹਨੇ ਕਿਹਾ ਕਿ ਦੁੱਗਣੀ ਕਿਉਂ ਹੋਣੀ ਆ, ਮੇਰੀ ਤੇ ਹਜੇ ਕਾਰੀ ਵੀ ਨਹੀਂ ਲੱਗੀ, ਇੱਕ ਵਾਰੀ ਵੀ ਨਹੀਂ ਲੱਗੀ, ਫੋਟੋ ਕਿਹਨੇ ਲਾ ਦਿੱਤੀ? ਹੌਲੀ ਹੌਲੀ ਪੋਲ ਖੁੱਲੀ ਤੇ ਉਸ ਬਾਬੇ ਦੇ ਨਾਂ ਕੀ, ਬਾਬੇ ਦੀ ਜਿਹੜੀ ਧਰਮ ਪਤਨੀ ਸੀ ਉਹਦੇ ਨਾਂ ਵੀ ਪੈਨਸ਼ਨ ਨਹੀਂ ਸੀ ਬੋਲਦੀ। ਦੋਨੇ ਹੀ ਉਮਰ ਦੇ ਆਖਰੀ ਪੜਾਅ ਤੇ ਸਨ, ਪੈਨਸ਼ਨ ਨਹੀਂ ਸੀ ਬੋਲਦੀ। ਬੜਾ ਰੌਲਾ ਪਿਆ, ਬੜਾ ਵਿਵਾਦ ਹੋਇਆ। ਸਫਾਈ ਆ ਗਈ DC ਵੱਲੋਂ ਕਿ ਜੀ ਉਹਦੇ ਨਾਂ 2-3 ਕਿੱਲੇ ਜ਼ਮੀਨ ਸੀ, ਜ਼ਮੀਨ ਉਹਨੇ ਆਪਣੇ ਬੱਚਿਆਂ ਦੇ ਨਾਂ ਲਵਾਈ ਨਹੀਂ ਸੀ, ਅੱਗੇ ਉਹ ਨਾਂ ਉਹਦੇ ਬੋਲਦੀ ਸੀ, ਇਸ ਕਰਕੇ ਉਹ ਪੈਨਸ਼ਨ ਲੱਗ ਨਹੀਂ ਹੋਈ। ਜਿੱਦਣ ਉਹ ਰੌਲਾ ਪਿਆ ਅਗਲੇ ਦਿਨ ਬਸ ਉਹਨੇ ਆਪਣੀ ਜ਼ਮੀਨ ਹੈ ਜਿਹੜੀ ਉਹ ਲਾ ਕੇ ਆਪਣੇ ਬੱਚਿਆਂ ਦੇ ਨਾਂ ਕਰਤੀ ਤੇ ਅਸੀਂ ਪੈਨਸ਼ਨ ਲਾ ਆਏ ਕਰੇ। ਸਫਾਈ ਵੀ ਬੜੀ ਅਜੀਬੋ ਗਰੀਬ ਆ। ਜਿਵੇਂ ਰੌਲਾ ਪਿਆ, ਮੀਡੀਆ 'ਚ ਗੱਲ ਆਈ, ਉਹਨੇ ਆਪਣੀ ਜ਼ਮੀਨ ਬੱਚਿਆਂ ਦੇ ਨਾਂ ਵੀ ਕਰ ਦਿੱਤੀ, ਤੁਸੀਂ ਪੈਨਸ਼ਨ ਵੀ ਲਾ ਆਏ। ਇਹ ਬਖੇੜਾ ਹਾਲੇ ਸੋਸ਼ਲ ਮੀਡੀਆ ਤੇ ਚਰਚਾ ਬਟੋਰ ਹੀ ਰਿਹਾ ਸੀ। ਉਤੋਂ ਇੱਕ ਹੋਰ ਲੋਕ ਸੰਪਰਕ ਵਿਭਾਗ ਨੇ ਬੜੀ ਵੱਡੀ ਗਲਤੀ ਕਰ ਦਿੱਤੀ। ਕੱਲ ਇਹਨਾਂ ਨੇ ਕਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤਾ ਜਿਹਦਾ ਇੱਕ ਸਰਲੇਖ ਸੀਗਾ ਕਿ ਭਾਈ ਜੈਤਾ ਦਾ ਸ਼ਹੀਦੀ ਦਿਹਾੜਾ। ਇਹਨਾਂ ਨੇ ਸੰਦੇਸ਼ ਦੇ ਦਿੱਤਾ ਉਹਦੇ ਨਾਮ ਤੇ, ਜਦ ਕਿ ਸ਼ਹੀਦੀ ਦਿਹਾੜਾ ਨਹੀਂ ਸੀ, ਭਾਈ ਜੈਤਾ ਜੀ ਦਾ ਜਨਮ ਦਿਹਾੜਾ ਸੀ। ਇਹ ਇੱਕ ਬਹੁਤ ਵੱਡੀ ਗਲਤੀ ਸੀ। ਜਦੋਂ ਕੁਛ ਅਖਬਾਰਾਂ ਨੇ ਇਸ ਗਲਤੀ ਨੂੰ ਫੜਿਆ
ਉਹਨਾਂ ਨੇ ਫਰੰਟ ਤੇ ਛਾਪ ਦਿੱਤੀ ਹੈ, ਕਿਉਂਕਿ ਉਹਨਾਂ ਨੂੰ ਇਸ਼ਤਿਹਾਰ ਨਹੀਂ ਸੀ ਮਿਲਿਆ। ਉਹਨਾਂ ਨੇ ਚੱਕ ਕੇ ਇਸ ਚੀਜ਼ ਨੂੰ ਜਦੋਂ ਹਾਈਲਾਈਟ ਕਰ ਦਿੱਤਾ, ਖਾਸ ਤੌਰ ਤੇ ਵੈਸੇ ਤੇ ਮਾਫ ਕਰਨਾ ਸਿੱਖੀ ਸੰਕਲਪ ਦੇ ਵਿੱਚ ਇਹਨਾਂ ਗੱਲਾਂ ਦੀ ਜਗ੍ਹਾ ਨਹੀਂ ਹੈ, ਪਰ ਦਲਿਤ ਭਾਈਚਾਰੇ ਦਾ ਭਾਵਨਾਤਮਕ ਜੁੜਾਵ ਹੈ ਜਿਹੜਾ ਭਾਈ ਜੱਤਾ ਜੀ ਨਾਲ ਬਹੁਤ ਗੂੜਾ ਹੈ, ਬੜਾ ਗੂੜਾ ਹੈ। ਉਹਨਾਂ ਨੇ ਫਿਰ ਬੜਾ ਰੋਸ ਵਿਅਕਤ ਕੀਤਾ, ਬੜਾ ਰੋਸ ਪ੍ਰਗਟ ਕੀਤਾ। ਪਰ ਤੁਹਾਨੂੰ ਪਤਾ ਕਿ ਜੇ ਤੇ ਕੋਈ ਸਿਆਸੀ ਵਿੱਚ ਮਸਲਾ ਹੋਵੇ ਤੇ ਧਰਮ ਦਾ ਆ ਜਾਵੇ, ਜਿਵੇਂ ਮੈਨੀਫੈਸਟੋ ਵਾਲਾ ਸੀ, ਫਿਰ ਤੇ FIR ਦਰਜ ਕਰਾਉਣ ਵਾਲੇ ਵੀ ਵਾਧੂ ਨਿਕਲ ਆਏ ਸਨ। ਕੋਈ ਇੱਧਰ ਨੂੰ ਭੱਜ ਗਿਆ ਸੀ, ਕੋਈ ਉੱਧਰ ਨੂੰ ਭੱਜ ਗਿਆ ਸੀ। ਮੱਕੜ ਸਾਹਿਬ ਨੂੰ ਵੀ ਜੋਸ਼ ਆ ਗਿਆ ਸੀ, ਜਥੇਦਾਰ ਵੀ ਮੈਦਾਨ 'ਚ ਆ ਗਿਆ ਸੀ, ਸਾਰੇ ਹੀ। ਪਰ ਇਹੋ ਜਿਹੀ ਗਲਤੀ ਤੋਂ, ਜਿਹੜੀ ਬਹੁਤ ਵੱਡੀ ਗਲਤੀ ਹੈ, ਉਹਦੇ ਤੋਂ ਕਿਸੇ ਨੇ ਸਪਸ਼ਟੀਕਰਨ ਵੀ ਨਹੀਂ ਮੰਗਿਆ। ਅਸੀਂ ਥੋੜ੍ਹਾ ਜਿਹਾ ਰੌਲਾ ਪਾਇਆ ਤੇ ਸਾਡੇ ਕਰਨੈਲ ਸਿੰਘ ਪੀਰ ਮੁਹੰਮਦ ਨੇ, ਸਾਡੇ ਮਿੱਤਰ ਹੀ ਨੇ, ਉਹ ਥੋੜ੍ਹੇ ਸਾਡੇ ਨਾਲ ਨਾਰਾਜ਼ ਵੀ ਹੋਏ, ਪਰ ਬਾਅਦ ਦੇ ਵਿੱਚ ਉਹਨਾਂ ਨੇ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਪੱਤਰ ਲਿਖਿਆ ਜਾਂ ਫੋਨ ਕੀਤਾ, ਇਤਰਾਜ਼ ਜਤਾਇਆ। ਪਰ ਇਹ ਗਲਤੀ ਹੋ ਕਿਉਂ ਰਹੀ ਹੈ? ਲੋਕ ਸੰਪਰਕ ਵਿਭਾਗ ਦਾ ਮੁਖੀਆ ਬਿਕਰਮਜੀਤ ਸਿੰਘ ਮਜੀਠੀਆ ਲੋਕ ਸੰਪਰਕ ਵਿਭਾਗ ਅੱਗੇ ਇਸ਼ਤਿਹਾਰ ਜਾਰੀ ਕਰਦਾ ਹੈ। ਇਹ ਵਾਰ-ਵਾਰ ਇਸ਼ਤਿਹਾਰਾਂ 'ਚ ਇਸ ਤਰ੍ਹਾਂ ਦੀ ਗਲਤੀ ਹੈ ਜਿਹੜੀ ਉਹ ਬਹੁਤ ਹੀ ਵੱਡੀ ਗਲਤੀ ਹੈ। ਕੋਈ ਇਹ ਛੋਟੀ ਗੱਲ ਨਹੀਂ ਹੈ ਕਿ ਤੁਸੀਂ ਦੇਖੋ ਤਰੀਕ ਦੀ ਤੇ ਆਪਣੇ ਇੱਥੇ ਦੁਬਿਧਾ ਹੈ। ਜਿਵੇਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ, 1 ਸਤੰਬਰ ਨੂੰ ਵੀ ਮਨਾ ਲਿਆ ਗਿਆ, ਕਿਤੇ 2 ਸਤੰਬਰ ਨੂੰ ਵੀ ਮਨਾ ਲਿਆ ਗਿਆ। ਇਹ ਤੇ ਦੁਬਿਧਾ ਹੈ। ਪਰ ਇੱਕ ਚੀਜ਼ ਨੂੰ ਉਲਟਾ ਹੀ ਦੇਣਾ, ਜਨਮ ਦਿਹਾੜੇ ਨੂੰ ਸ਼ਹੀਦੀ ਦਿਹਾੜਾ ਬਣਾ ਦੇਣਾ, ਇਹ ਵੱਖਰੀ ਤਰ੍ਹਾਂ ਦੀ ਇੱਕ ਗਲਤੀ ਹੈ, ਬੱਜਰ ਗਲਤੀ ਹੈ। ਹੁਣ ਇਹ ਗਲਤੀ ਕਿੰਨੇ ਕੀਤੀ ਹੈ, ਇਹ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੱਭਣਾ ਚਾਹੀਦਾ। ਜਿਸ ਵੀ ਅਧਿਕਾਰੀ ਨੇ ਗਲਤੀ ਕੀਤੀ ਹੈ, ਉਸ ਅਧਿਕਾਰੀ ਤੇ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਅਗਲੇ ਸੰਭਲ ਕੇ ਚੱਲਣ। ਪਰ ਇਹਨਾਂ ਗਲਤੀਆਂ ਦਾ ਜਿੱਥੋਂ ਤੱਕ ਤਾਲੁਕਾਤ ਆ, ਲੱਗਦਾ ਇਹ ਹੈ ਕਿ ਜਿਹੜੀਆਂ ਇਹਨਾਂ ਦੀਆਂ ਟੀਮਾਂ ਨੇ ਜੋ ਇਹ ਕੰਮ ਧੰਦਾ ਵੇਖਦੀਆਂ, ਉਹ ਜਾਂ ਤੇ ਇਸ ਧਰਮ ਤੋਂ ਅਣਜਾਣ ਨੇ, ਇਤਿਹਾਸ ਤੋਂ ਕੋਰੇ ਨੇ, ਜਾਂ ਉਹ ਫਿਰ ਜਾਣਬੁੱਝ ਕੇ ਇਸ ਤਰ੍ਹਾਂ ਦੀ ਲਾਪਰਵਾਹੀ ਵਰਤਦੇ। ਕੁਛ ਨਾ ਕੁਛ ਤੇ ਗੜਬੜ ਹੈ। ਪਰ ਗੱਲ ਇਹ ਹੈ ਕਿ ਇੱਕ ਵਾਰ ਹਰਚਰਨ ਸਿੰਘ ਬੈਂਸ, ਜਿਹੜੇ ਇਹਨਾਂ ਦੇ ਮੀਡੀਆ ਸਲਾਹਕਾਰ ਨੇ ਸਰਕਾਰ ਦੇ, ਉਹ ਜੋ ਲੋਕ ਸੰਪਰਕ ਵਿਭਾਗ ਦਾ ਸਾਰਾ ਕੰਮ ਕਰ ਦੇਖਦੇ, ਉਹਨਾਂ ਨੇ ਗਲਤੀ ਕੀਤੀ ਸੀ 2012-13 ਦੇ ਵਿੱਚ, ਸ਼ਾਇਦ ਬਹੁਤ ਵੱਡੀ ਗਲਤੀ ਕੀਤੀ ਸੀ। ਫੋਟੋ ਜਿਹੜੀ ਆ ਪੁੱਠੀ ਸਿੱਧੀ ਲਾ ਦਿੱਤੀ ਸੀ। ਉਸ ਗਲਤੀ ਤੋਂ ਬਾਅਦ ਹਰਚਰਨ ਸਿੰਘ ਬੈਂਸ ਨੇ ਅੱਜ ਤੱਕ ਗਲਤੀ ਨਹੀਂ ਕੀਤੀ, ਕਿਉਂਕਿ ਉਹਦੀ ਕੁਰਸੀ ਖਿੱਚ ਲੈਣ ਲੱਗੀ ਸੀ, ਉਹਦੀ ਕੁਰਸੀ ਦੀ ਸੰਗੀ ਨੂੰ ਹੱਥ ਪਾ ਲਿਆ ਸੀ। ਇੱਕ ਗਲਤੀ ਤੋਂ, ਇੱਕ ਫੋਟੋ, ਕਿਉਂਕਿ ਉਹ ਸਰਕਾਰੀ ਰਸਾਲੇ ਛਾਪਦੇ ਸੀ, ਸਰਕਾਰ ਵੱਲੋਂ ਜਿਹੜੇ ਰਸਾਲੇ ਛਪਦੇ ਨੇ ਵਿਕਾਸ ਵਾਲੇ, ਤੇ ਉਹਦੇ ਵਿੱਚ ਫੋਟੋ ਪੁੱਠੀ ਸਿੱਧੀ ਲੱਗ ਗਈ ਤੇ ਉਹਦੀ ਕੁਰਸੀ ਖਿੱਚ ਲੈਣ ਲੱਗੇ ਸੀ। ਉਦੋਂ ਬਾਅਦ ਕੋਈ ਗਲਤੀ ਨਹੀਂ ਹੋਈ। ਹੁਣ ਜਿਹੜੇ ਇਹ ਵਾਰ-ਵਾਰ ਗਲਤੀਆਂ ਕਰਦੇ ਆ, ਜੇ ਇਹਨਾਂ ਨੂੰ ਵੀ ਇੱਕ ਦੋ ਨੂੰ ਇਸ ਤਰ੍ਹਾਂ ਉਹਨਾਂ ਨੂੰ ਥੋੜਾ ਜਿਹਾ ਕਾਰਵਾਈ ਦੇ ਘੇਰੇ 'ਚ ਲਿਆਂਦਾ ਜਾਵੇ ਤੇ ਆਪੇ ਇਹ ਗਲਤੀਆਂ ਰੁਕ ਜਾਣ। ਬਿਲਕੁਲ ਜੀ। ਅੱਗੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਭਗਤ ਪੂਰਨ ਸਿੰਘ ਜੀ ਨੂੰ ਭਾਰਤ ਰਤਨ ਦੇਣ ਦੀ ਭਾਜਪਾ ਆਗੂ ਨੇ ਉਠਾਈ ਮੰਗ। ਦੇਖੋ, ਮੇਰੇ ਖਿਆਲ ਦੇ ਨਾਲ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ, ਉਹ ਵੈਸੇ ਇਹਨਾਂ ਪੁਰਸਕਾਰਾਂ ਜਾਂ ਇਹਨਾਂ ਸਨਮਾਨਾਂ ਦੇ ਕਿਤੇ ਉੱਤੇ ਉਹਨਾਂ ਦੀ ਹਸਤੀ ਹੁੰਦੀ ਹੈ, ਕਿਉਂਕਿ ਉਹ ਤੇ ਆਪਣੇ ਆਪ ਦੇ ਵਿੱਚ ਇੱਕ ਪੁਰਸਕਾਰ ਹੁੰਦੇ ਆ, ਆਪਣੇ ਆਪ ਦੇ ਵਿੱਚ ਇੱਕ ਪ੍ਰੇਰਨਾ ਹੁੰਦੇ ਆ। ਪਰ ਮੈਨੂੰ ਨਹੀਂ ਪਤਾ ਇਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ ਨੇਤਾ ਹੈ, ਇਹ ਕਿਸ ਭਾਵਨਾ ਦੇ ਨਾਲ ਇਹ ਗੱਲ ਕਹਿ ਰਿਹਾ। ਪਰ ਜੋ ਮਰਜ਼ੀ ਹੈ, ਇਹ ਗੱਲ ਵਿਚਾਰਨ ਵਾਲੀ ਹੈ। ਕੋਈ ਗੱਲ ਇਹ ਨਹੀਂ ਹੈ ਕਿ ਛੋਟੀ ਹੈ। ਭਾਰਤ ਰਤਨ ਦੀ ਮੰਗ ਕੀਤੀ ਹੈ ਡਾਕਟਰ ਸੁਭਾਸ਼ ਸ਼ਰਮਾ ਨੇ, ਭਾਰਤੀ ਜਨਤਾ ਪਾਰਟੀ ਦੇ ਇੱਥੋਂ ਦੇ ਸਟੇਟ ਸੈਕਟਰੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਭਗਤ ਜੀ ਦਾ ਜੀਵਨ ਸੀਗਾ ਸਾਰਾ, ਉਹ ਜਨਮ ਤੋਂ ਲੈ ਕੇ ਮੌਤ ਤੱਕ ਉਹਨਾਂ ਨੇ ਇਨਸਾਨੀਅਤ ਦੀ ਸੇਵਾ ਕੀਤੀ ਔਰ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਪੈਗਾਮ ਦਿੱਤਾ। ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਹਸਤੀ ਨੂੰ ਜਿਹੜਾ ਮਰਜ਼ੀ ਪੁਰਸਕਾਰ ਦੇ ਦਈਏ, ਉਹ ਥੋੜਾ ਹੈ, ਕਿਉਂਕਿ ਇਹਨਾਂ ਦੀ ਸੇਵਾ ਦਾ ਸਨਮਾਨ ਆ। ਪਰ ਸਾਨੂੰ ਦੇਖਣਾ ਪਵੇਗਾ ਕਿ ਇਹਨਾਂ ਨੇ ਪਦਮ ਸ਼੍ਰੀ ਜਿਹੜਾ ਸੀ ਉਹ ਵਾਪਸ ਵੀ ਕੀਤਾ ਸੀ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਵਿਰੋਧ ਦੇ ਵਿੱਚ ਇਹਨਾਂ ਦੀ ਇੱਕ ਦਿਲੀ, ਜੋ ਕਹਿ ਲਈਏ ਕਿ ਦਿਲੀ ਚੀਜ਼ ਸੀਗੀ, ਉਹ ਵਿਰੋਧ ਦੇ ਰੂਪ ਦੇ ਵਿੱਚ ਉਪਜੀ ਹੋਈ ਤੇ ਫਿਰ ਉਸ ਰੋਹ ਨੇ ਇੱਥੋਂ ਤੱਕ ਲਿਆਂਦਾ ਕਿ ਜਿਹੜਾ ਪਦਮ ਸ਼੍ਰੀ ਸੀ ਉਹ ਭਗਤ ਜੀ ਨੇ ਵਾਪਸ ਕਰ ਦਿੱਤਾ। ਤਾਂ ਇਸ ਤਰ੍ਹਾਂ ਹੁਣ ਉਹਨਾਂ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਅਵਾਰਡ ਆ, ਪਤਾ ਨਹੀਂ ਸਹੀ ਹੋਏਗਾ ਜਾਂ ਨਹੀਂ ਹੋਏਗਾ, ਪਰ ਇਸ ਹਸਤੀ ਲਈ ਜੇ ਕੁਝ ਕਰਨਾ ਹੈ, ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਪੁਰਸਕਾਰ ਤੇ ਇਹ ਹੈ। ਕਿਉਂਕਿ ਭਾਰਤ ਰਤਨ ਇੱਕ ਜੇ ਨੋਮੀਨੇਟ ਕਰੇਗਾ ਤੇ 4 ਜਿਹੜੇ ਆ ਉਹ ਦੂਜੇ ਪਾਸੇ ਚਲੇ ਜਾਂਦੇ, ਨਹੀਂ ਜੀ ਫਲਾਣੇ ਨੂੰ ਵੀ ਦਿਓ, ਫਲਾਣੇ ਨੂੰ ਵੀ ਦਿਓ। ਉਦੋਂ ਫਿਰ ਬਹੁਤ ਸਾਰੇ ਇਹੋ ਜਿਹੇ ਹੋਰ ਨਿਕਲ ਆਉਣਗੇ ਜਿਨ੍ਹਾਂ ਨੂੰ ਕੋਈ ਉਹ ਕਹੇਗਾ ਜੀ ਉਹ ਸਾਡੇ ਨੂੰ ਦਿਓ, ਸਾਡੇ ਨੂੰ ਦਿਓ। ਇੱਥੇ ਇਹ ਦੌੜ ਲੱਗ ਜਾਂਦੀ ਹੈ। ਪਰ ਜੇ ਕਿਸੇ ਨੇ ਕਰਨਾ ਹੈ
ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਇਹਨਾਂ ਦੀਆਂ ਸੇਵਾਵਾਂ ਸੀਗੀਆਂ ਮਨੁੱਖਤਾ ਲਈ, ਜਾਂ ਜੋ ਇਹਨਾਂ ਦਾ ਫਲਸਫਾ ਸੀ, ਜੀਵਨ ਜਾਚ ਸੀ, ਉਹਨੂੰ ਦੁਨੀਆ ਤੱਕ ਲਿਜਾਇਆ ਜਾਵੇ। ਮੇਰੇ ਖਿਆਲ ਦੇ ਨਾਲ ਪੰਜਾਬ ਤੋਂ ਬਾਹਰ ਹੀ ਬਹੁਤ ਸਾਰੇ ਲੋਕ ਸਾਡੇ ਹਿੰਦੁਸਤਾਨ 'ਚ ਹੀ ਨਹੀਂ ਜਾਣਦੇ ਹੋਣੇ ਕਿ ਭਗਤ ਜੀ ਦਾ ਜੀਵਨ ਕੀ ਸੀ, ਸੰਘਰਸ਼ ਕੀ ਸੀ, ਸੇਵਾ ਕੀ ਸੀ, ਉਹਨਾਂ ਦੇ ਸੰਦੇਸ਼ ਕੀ ਸੀ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਪੁਰਸਕਾਰ ਤੇ ਉਹਨਾਂ ਲਈ ਇਹ ਹੈ ਕਿ ਉਹਨਾਂ ਦਾ ਜਿਹੜਾ ਫਲਸਫਾ ਹੈ, ਮਨੁੱਖਤਾਵਾਦੀ ਜਿਹੜਾ ਫਲਸਫਾ ਹੈ, ਉਹਨੂੰ ਦੁਨੀਆ ਦੇ ਵਿੱਚ ਲਿਜਾਇਆ ਜਾਵੇ। ਜੇ ਜੀ ਉਹ ਦੁਨੀਆ ਦੇ ਵਿੱਚ ਜਾਣਗੇ, ਉਹਨਾਂ ਦੇ ਸੰਦੇਸ਼ ਜਾਣਗੇ, ਪੈਗਾਮ ਜਾਣਗੇ, ਉਹਨਾਂ ਦੇ ਜਿਹੜੇ ਮਕਸਦ ਜਾਣਗੇ, ਤਾਂ ਮੇਰੇ ਖਿਆਲ ਦੇ ਨਾਲ ਜਦੋਂ ਜਾਣਗੇ ਬਹੁਤ ਸਾਰੇ ਲੋਕਾਂ ਦਾ ਜੀਵਨ ਪਲਟਣਗੇ। ਸ਼ਾਇਦ ਇਹੀ ਸਭ ਤੋਂ ਵੱਡੀ ਸ਼ਰਧਾਂਜਲੀ, ਸਭ ਤੋਂ ਵੱਡਾ ਸਨਮਾਨ ਹੋਵੇ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਰਤਨ ਨੇ। ਉਹਨਾਂ ਨੂੰ ਜੋ ਮਰਜ਼ੀ ਦੇਈ ਚੱਲੋ, ਭਾਰਤ ਰਤਨ ਦੇਈ ਚੱਲੋ, ਜੋ ਮਰਜ਼ੀ ਦੇਈ ਚੱਲੋ, ਪਰ ਸਭ ਤੋਂ ਵੱਡਾ ਮੇਰੇ ਖਿਆਲ ਦੇ ਨਾਲ ਇਹ ਰਹੇਗਾ ਕਿਉਂਕਿ ਉਹਨਾਂ ਦਾ ਜੀਵਨ ਅੱਜ ਵੀ ਸਿਰਫ ਉਹ ਇੱਕ ਦਾਇਰੇ ਤੱਕ ਸਿਮਟਿਆ ਹੋਇਆ, ਇੱਕ ਕਮਿਊਨਿਟੀ ਤੱਕ ਸਿਮਟਿਆ ਹੋਇਆ ਉਹਨਾਂ ਦਾ ਇਤਿਹਾਸ। ਜ਼ਰੂਰਤ ਹੈ ਕਿ ਇਹਨੂੰ ਵਿਸ਼ਵ ਪੱਧਰੀ ਪਲੇਟਫਾਰਮ ਤੇ ਲਿਜਾਇਆ ਜਾਵੇ। ਜੀ ਜੀ ਅਤੇ ਅੱਗੇ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਕਿਸਾਨ ਯਾਤਰਾ, ਵੀ ਜਦੋਂ ਫਸਲ ਜਵਾਨ ਹੁੰਦੀ ਹੈ ਤਾਂ ਫਿਰ ਜ਼ਿਮੀਂਦਾਰ ਗੇੜੇ ਵੱਧ ਦਿੰਦਾ। ਗੱਲ ਇਸੇ ਤਰ੍ਹਾਂ ਹੀ ਹੈ ਜੀ, ਜਿਵੇਂ ਤੁਸੀਂ ਕਹੀ ਹੈ ਕਿ ਜ਼ਿਮੀਂਦਾਰ ਹੁਣ ਇੱਥੇ ਤੁਸੀਂ ਸ਼ਾਇਦ ਰਾਹੁਲ ਗਾਂਧੀ ਨੂੰ ਕਹਿ ਰਹੇ ਹੋ, ਤੇ ਫਸਲ ਜਿਹੜੀ ਹੈ ਉਹ ਆਪ ਹੀ ਕਿਸਾਨ ਆ। ਜੀ ਜਿਹੜੇ ਕਿਸਾਨ ਹੈ ਉਹ ਫਸਲ ਬਣ ਗਏ, ਕਿਉਂਕਿ ਵੋਟਾਂ ਹੈ ਨਾ, ਵਾਢੀ ਉਹਨਾਂ ਨੇ ਕਰਨੀ ਹੈ। ਤੇ ਬਿਲਕੁਲ ਫਿਰ ਜਿਵੇਂ ਫਸਲ ਜਵਾਨ ਹੋਈ ਤਾਂ ਤੁਸੀਂ ਕਹਿੰਦੇ ਨਾ ਕਿ ਉਹ ਰਾਖੀ ਫਿਰ ਵੱਧ ਜਾਂਦੀ ਹੈ। ਜਿਹੜਾ ਜ਼ਿਮੀਂਦਾਰ ਕਦੇ ਖੇਤ ਵੀ ਨਹੀਂ ਗਿਆ ਹੁੰਦਾ, ਫਿਰ ਉਹ ਵੀ ਗੇੜਾ ਛੇੜਾ ਰੱਖਣ ਲੱਗ ਪੈਂਦਾ ਕਿ ਸਾਡੀ ਫਸਲ ਤਿਆਰ ਆ, ਕੋਈ ਮੁੱਚ ਕੇ ਨਾ ਲੈ ਜਾਵੇ। ਜੀ ਤੇ ਜੀ ਇਹ ਮੇਰੇ ਖਿਆਲ ਦੇ ਨਾਲ ਹੁਣ ਫਸਲਾਂ ਨੂੰ ਗੇੜੇ ਦਿੱਤੇ ਜਾ ਰਹੇ ਆ, ਫਸਲਾਂ ਨੂੰ ਗੇੜੇ ਮਾਰੀ ਜਾ ਰਹੇ ਆ ਕਿ ਸਾਡੀ ਫਸਲ ਕੋਈ ਦੂਜਾ ਨਾ ਵੱਢ ਕੇ ਲੈ ਜੇ, ਕੋਈ ਦੂਜਾ ਨਾ ਨੁਕਸਾਨ ਕਰਦਾ ਰਹੇ। ਯੂਪੀ ਦੇ ਵਿੱਚ ਚੋਣਾਂ ਨੇ 30 ਸਾਲ ਤੋਂ ਉੱਥੇ ਹਾਸ਼ੀਆਗ੍ਰਸਤ ਹੈ ਕਾਂਗਰਸ। ਇਸ ਕਰਕੇ ਹੁਣ ਇਹਨਾਂ ਨੇ ਇਹ ਯਾਤਰਾ ਸ਼ੁਰੂ ਕੀਤੀ ਹੈ, ਕਿਸਾਨ ਯਾਤਰਾ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ। ਔਰ ਇਸ ਕਿਸਾਨ ਯਾਤਰਾ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਜਿਹੜੀ ਇੱਕ ਕਾਨਫਰੰਸ ਹੁੰਦੀ ਹੈ, ਇਹ ਜਿਹੜੀ ਰੈਲੀ ਹੁੰਦੀ ਹੈ, ਉਹ ਮੰਜੀਆਂ ਤੇ ਹੁੰਦੀ ਹੈ। ਉਹ ਖਾਟ ਬੋਲ ਦਿੰਦੇ ਆ, ਉਹਨਾਂ ਦੀ ਭਾਸ਼ਾ 'ਚ ਉਹ ਖਾਟ ਕਹਿੰਦੇ ਨੇ, ਜੀ ਸਾਡੀ ਭਾਸ਼ਾ 'ਚ ਅਸੀਂ ਮੰਜਾ ਕਹਿੰਦੇ ਹਾਂ। ਤਾਂ ਮੰਜੇ ਡਾ ਲੈਂਦੇ ਆ, ਬਹੁਤ ਸਾਰੇ ਮੰਜੇ, ਸੈਂਕੜੇ ਮੰਜੇ ਡਾ ਲੈਂਦੇ, ਮੰਜਿਆਂ ਤੇ ਬਹਿੰਦੇ, ਤੇ ਮੰਜਿਆਂ ਤੇ ਰਾਹੁਲ ਬਹਿੰਦਾ ਹੈ। ਰਾਹੁਲ ਗਾਂਧੀ ਵਿਚਾਰਾਂ ਕਰਦਾ। ਅੱਜ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਯੂਪੀ ਦੇ ਵਿੱਚ, ਇਹ ਸਿਲਸਿਲਾ ਹਾਲੇ ਹੋਰ ਅੱਗੇ ਚੱਲੇਗਾ। ਇਹਦਾ ਨਤੀਜਾ ਪਤਾ ਨਹੀਂ ਕਿਹੋ ਜਿਹਾ ਨਿਕਲੇਗਾ, ਪਰ ਰਾਹੁਲ ਗਾਂਧੀ ਨੇ ਉਸ ਪਿਰਤ ਨੂੰ ਹੀ ਬਰਕਰਾਰ ਰੱਖਿਆ ਜਿਹੜੀ ਕਦੇ ਅਡਵਾਨੀ ਨੇ ਰੱਥ ਯਾਤਰਾ ਦੇ ਰੂਪ 'ਚ ਕੀਤੀ ਹੈ, ਕਦੀ ਕਿਸੇ ਨੇ ਕਿਸੇ ਹੋਰ ਯਾਤਰਾ ਦੇ ਰੂਪ 'ਚ ਕੀਤੀ ਹੈ, ਕਦੇ ਕੋਈ ਸਾਡੇ ਇੱਥੇ ਉਹ ਤੁਹਾਨੂੰ ਪਤਾ ਉਹ ਜਦੋਂ ਇਹ ਫਸੇ ਹੁੰਦੇ ਉਦੋਂ ਕੋਈ ਨਾ ਕੋਈ ਹੋਰ ਯਾਤਰਾ ਕੱਢ ਲੈਂਦੇ ਜੀ। ਸ਼ਸਤਰ ਯਾਤਰਾ, ਪਤਾ ਨਹੀਂ ਸ਼ਸਤਰਾਂ ਦਾ ਵੀ ਉਹ ਰਫੜ ਪੈ ਗਿਆ। ਉਹ ਇੱਕ ਅਮਰੀਕਾ ਦੇ ਵਿੱਚੋਂ ਬੈਠਾ ਇੱਕ ਸੱਜਣ ਦਾਅਵਾ ਕਰ ਬੈਠਾ ਕਿ ਸ਼ਸਤਰ ਤੇ ਇੱਥੇ ਸਾਡੇ ਕੋਲ ਪਏ ਆ। ਇਹ ਸ਼ਸਤਰ ਕਿਹੜੇ ਲਈ ਫਿਰਦੇ ਆ ਪੰਜਾਬ ਦੇ ਵਿੱਚ? ਸੋ ਇਹ ਅੱਡੋ ਅੱਡ, ਜਿਵੇਂ ਤੁਸੀਂ ਕਿਹਾ ਨਾ ਕਿ ਜ਼ਿਮੀਂਦਾਰ ਵੱਧ ਗੇੜੇ ਮਾਰਦੇ ਆ, ਇਹ ਉਦੋਂ ਹੀ ਯਾਤਰਾਵਾਂ ਕੱਢਦੇ ਆ ਜਦੋਂ ਇਹਨਾਂ ਨੂੰ ਪਤਾ ਹੁੰਦਾ ਕਿ ਫਸਲ ਪੱਕ ਕੇ ਤਿਆਰ ਹੋ ਗਈ ਆ। ਹੁਣ ਕੋਈ ਕਿਸਾਨ ਯਾਤਰਾ ਕੱਢੇਗਾ, ਕੋਈ ਨੁਕਸਾਨ ਯਾਤਰਾ ਕੱਢੇਗਾ, ਕੋਈ ਕੈਸੀ ਯਾਤਰਾ ਕੱਢੇਗਾ, ਕੋਈ ਐਸੀ ਯਾਤਰਾ ਕੱਢੇਗਾ। ਇਹ ਯਾਤਰਾਵਾਂ ਸਾਰੀਆਂ ਪ੍ਰਮਾਉਣ ਲਈ ਆ। ਪਰ ਦਿਲਚਸਪ ਆ ਕਿ ਕਾਂਗਰਸ ਲਈ ਯੂਪੀ ਦੇ ਵਿੱਚ 30 ਸਾਲਾਂ ਬਾਅਦ ਕੀ ਵਾਪਸੀ ਹੋਏਗੀ ਜਾਂ ਨਹੀਂ, ਪਰ ਰੁਝਾਨ ਆ ਜਿਹੜੇ ਉਹ ਦੱਸਦੇ ਆ ਕਿ ਸਥਿਤੀ ਇਹਨਾਂ ਦੀ ਥੋੜੀ ਜਿਹੀ ਵੱਧ ਜਾਏਗੀ, ਸਥਿਤੀ ਬਿਹਤਰ ਹੋ ਜਾਏਗੀ ਅੱਗੇ ਨਾਲੋਂ, ਪਰ ਪੂਰਨ ਬਹੁਮਤ ਹੈ ਜਿਹੜਾ ਉਹਦੇ ਤੋਂ ਇਹ ਬਹੁਤ ਦੂਰ ਰਹਿ ਜਾਣਗੇ। ਪਰ ਕੋਸ਼ਿਸ਼ਾਂ ਰਾਹੁਲ ਗਾਂਧੀ ਦੀਆਂ ਜਾਰੀ ਹੈ, ਪਰ ਮੇਰੇ ਖਿਆਲ ਦੇ ਨਾਲ ਇਹ ਕੋਸ਼ਿਸ਼ਾਂ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਜੇ ਇਹਨਾਂ ਨੇ ਕੁਛ ਕੀਤਾ ਹੁੰਦਾ ਕਿਸਾਨਾਂ ਲਈ। 10 ਸਾਲ ਦਾ ਟਾਈਮ ਬਹੁਤ ਆ। ਠੀਕ ਹੈ, ਕਿਸਾਨਾਂ ਲਈ ਕੁਝ ਸਹੂਲਤਾਂ ਦਿੱਤੀਆਂ ਯੂਪੀਏ ਨੇ, ਐਸੀ ਗੱਲ ਨਹੀਂ ਹੈ ਕਿ ਬਿਲਕੁਲ ਡੱਡਾ ਹੀ ਨਹੀਂ ਭੋਰਿਆ, ਪਰ ਉਹ ਕੁਛ ਨਹੀਂ ਕੀਤਾ। ਜੇ ਕੀਤਾ ਹੁੰਦਾ ਜਿਹਦੀ ਬਦੌਲਤ ਅੱਜ ਇਹਨਾਂ ਨੂੰ ਲੋੜ ਨਹੀਂ ਪੈਂਦੀ। ਹੁਣ ਤਾਂ ਹੀ ਮੰਜਾ ਡਾ ਕੇ ਬੈਠੇ ਆ, ਪਰ ਮੰਜਿਆਂ ਦਾ ਵੀ ਹਾਲ ਇਹ ਆ ਕਿ ਰਾਹੁਲ ਗਾਂਧੀ ਉੱਠ ਕੇ ਤੁਰਿਆ, ਉੱਥੇ ਮੰਜੇ ਚੁੱਕਣ ਵਾਲਿਆਂ ਦੀ ਵੀ ਆਪਸ ਦੇ ਵਿੱਚ ਦੌੜ ਲੱਗ ਗਈ। ਜਿਹਦਾ ਜੀ ਕਰਦਾ ਸੀ ਕਈ ਸੱਜਣ ਤੇ ਉੱਥੇ 5-5 ਮੰਜੇ ਜਿਹੜੇ ਸਿਰ ਤੇ ਧਰ ਕੇ ਲੈ ਭੱਜੇ। ਇਹੋ ਜਿਹਾ ਹਾਲ ਹੋਇਆ। ਤੇ ਮੈਂ ਦੇਖ ਰਿਹਾ ਸੀ, ਮੈਂ ਕਿਹਾ ਇੱਧਰ ਸਾਡੇ ਵੀ ਚੋਣਾਂ ਹੈ, ਕਿਤੇ ਇਹ ਨਾ ਹੋਵੇ ਸਾਡੇ ਪੰਜਾਬੀਆਂ ਨੂੰ ਵੀ ਆਦਤ ਪੈ ਜੇ ਇਹਨਾਂ ਨੂੰ ਵੇਖ ਕੇ ਯੂਪੀ ਵਾਲਿਆਂ ਨੇ ਜਿਵੇਂ ਮੰਜੇ ਚੁੱਕੇ ਆ, ਇਹ ਚਾਨਣੀਆਂ ਤੇ ਉਹ ਸਾਊਂਡ ਸਿਸਟਮ ਤੇ ਕੁਰਸੀਆਂ ਚੁੱਕ ਕੇ ਕੱਲ ਨੂੰ ਕਹਿਣ ਸਾਡੇ ਕੋਲ ਤੇ ਇਹ ਬਚਣਾ, ਜਿਵੇਂ ਅੱਜ ਇਹਦੀ ਕਿਸਾਨ ਯਾਤਰਾ ਚੋਂ ਮੰਜੇ ਲੈ ਗਏ, ਭਾਈ ਸਾਡੇ ਕੋਲ ਤੇ ਮੰਜਾ ਹੈ, ਸੌਂ ਛੱਡਿਆ ਕਰਾਂਗੇ। ਜੀ 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 ਅਗਲੀ ਜੇ ਆਪਾਂ ਗੱਲ ਕਰ ਲਈਏ, ਪਰਲ ਕੰਪਨੀ ਦੀਆਂ 10 ਜਾਇਦਾਦਾਂ ਕੁਰਕ ਕਰਨ ਦੇ ਹੁਕਮ।
ਇਹ ਪਰਲ ਕੰਪਨੀ ਦਾ ਜਿਹੜਾ ਮਾਲਕ ਸੀ ਨਿਰਮਲ ਸਿੰਘ ਭੰਗੂ, ਇੱਕ ਦੁੱਧੀ ਸੀ ਰੋਪੜ ਜੀ। ਜ਼ਿਲ੍ਹੇ ਦਾ ਹੂੰ। ਸਰਦਾਰ। ਸਾਈਕਲ ਤੇ ਕਹਿੰਦੇ ਦੁੱਧ ਢੋਇਆ ਕਰਦਾ ਸੀ। ਇੱਕ ਕੰਪਨੀ ਦੇ ਵਿੱਚ ਇਨਵੈਸਟ ਕਰ ਲਈ। ਹਾਂ, ਇਹਨੇ 80ਵਾਂ ਦਹਾਕਾ ਉਦੋਂ ਅੰਤ ਦਾ ਸੀਗਾ ਜਦੋਂ ਇੱਕ ਆਈ ਇੱਥੇ ਕੰਪਨੀ, ਇਹੋ ਜਿਹੀ ਚਿੱਟ ਫੰਡ ਕੰਪਨੀ, ਉਹਦੇ 'ਚ ਇਹ ਵੀ ਏਜੰਟ ਬਣ ਗਿਆ। ਉਹ ਕੰਪਨੀ ਭੱਜ ਗਈ ਬਾਅਦ ਦੇ ਵਿੱਚ, ਪਰ ਇਹਨੂੰ ਮੰਤਰ ਦੇ ਗਈ ਕਿ ਕਿਸ ਤਰ੍ਹਾਂ ਲੋਕਾਂ ਦਾ ਮਾਂਜਾ ਲਾਇਆ ਜਾਂਦਾ। ਫਿਰ ਇਹਨੇ ਕਿਹਾ ਕੋਈ ਗੱਲ ਨਹੀਂ, ਕੰਪਨੀ ਚਲੇ ਗਈ, ਪਰ ਕੰਪਨੀ ਦੀ ਜੜ ਮੈਂ ਮਿਟਣ ਨਹੀਂ ਦਿੰਦਾ, ਮੈਂ ਹੈਗਾ। ਇਹਨੇ ਫਿਰ ਜੜ ਜਿਹੜੀ ਹੈ ਉਹ ਇੱਕ ਪਾਲ ਪੋਸ ਕੇ ਬੂਟਾ ਬਣਾ ਲਿਆ। ਮੁੜ ਕੇ ਫਿਰ ਚੱਲ ਸੋ ਚੱਲ, ਫਿਰ ਤੇ ਤੁਹਾਡੇ ਸਾਹਮਣੇ ਕਿ ਵਰਲਡ ਕੱਪ ਵੀ ਹੁੰਦਾ ਸੀ, ਟੈਲੀਵਿਜ਼ਨ ਚੈਨਲ ਵੀ ਚੱਲਦਾ ਸੀ, ਰੀਅਲ ਅਸਟੇਟ ਦੇ ਵਿੱਚ ਵੀ ਤੂਤੀ ਬੋਲਦੀ ਸੀ। ਨਿਰਮਲ ਸਿੰਘ ਭੰਗੂ ਤੇ ਬਣਿਆ ਸੀ ਦੂਜਾ ਸੁਖਬੀਰ ਬਾਦਲ ਪੰਜਾਬ ਦੇ ਵਿੱਚ। ਫਿਰ ਹੌਲੀ ਹੌਲੀ ਕੀ ਹੋਇਆ ਕਿ ਜਿਹੜੀ ਲਾਲਸਾ ਹੈ ਬੰਦੇ ਦੀ, ਉਹ ਟਿਕਣ ਨਹੀਂ ਦਿੰਦੀ ਇੱਕ ਥਾਂ ਤੇ, ਇਧਰੋਂ ਵੀ ਤੇ ਉਧਰੋਂ ਵੀ। ਇਹਦੇ ਤੇ ਹੁਣ ਦੋਸ਼ ਲੱਗਾ ਸੀ ਕਿ ਜਿਹੜੇ ਇਨਵੈਸਟਰ ਸਨ, ਨਿਵੇਸ਼ਕ ਸਨ, ਉਹਨਾਂ ਨੇ ਕਿਹਾ ਸੀਗਾ, ਕਿਸੇ ਨੇ ਕਿਹਾ ਜੀ ਮੇਰਾ ਇੰਨਾ ਇਨਵੈਸਟ ਸੀ ਉਹ ਠੱਗਿਆ ਗਿਆ, ਕਿਸੇ ਨੇ ਇੰਨਾ ਕਿਹਾ। ਸਾਡੇ ਪੰਜਾਬ ਦੇ ਵਿੱਚੋਂ, ਖਾਸ ਤੌਰ ਤੇ ਬਠਿੰਡੇ ਦੇ ਵਿੱਚੋਂ ਬਹੁਤ ਸਾਰਾ ਇਨਵੈਸਟ ਹੋਇਆ ਸੀ ਪੈਸਾ। ਪਰਲ ਜਿਹੜੀ ਕਲੋਨੀ ਜਿਹਦੇ ਵਿੱਚ ਰੈਲੀਆਂ ਹੋਈਆਂ ਸੀ, ਸਦਭਾਵਨਾ ਰੈਲੀਆਂ ਤੇ ਕੈਪਟਨ ਅਮਰਿੰਦਰ ਦੀ ਰੈਲੀ, ਉਹ ਪਰਲ ਕਲੋਨੀ ਹੈ ਤੇ ਉਹ ਉਸੇ ਪੈਸੇ ਦੀ ਉਹ ਬਣੀ ਹੋਈ ਹੈ, ਜਿਹੜੇ ਬਠਿੰਡੇ ਦੇ ਇਨਵੈਸਟਰ ਨੇ ਉਸ ਏਰੀਏ ਦੇ। ਉਹਦੇ 'ਚ ਵੇਖ ਲਓ, ਰੈਲੀਆਂ ਉਦੋਂ ਹੁੰਦੀਆਂ ਰਹੀਆਂ ਜਦੋਂ ਲੋਕ ਠੱਗੇ ਗਏ ਸਨ, ਪਰਚੇ ਦਰਜ ਹੋ ਗਏ। ਉਹ ਕਿਉਂਕਿ ਨਿਰਮਲ ਸਿੰਘ ਭੰਗੂ ਹੈ ਜਿਹੜਾ, ਉਹਦੇ ਹਰੇਕ ਪਾਸੇ ਹੀ ਜਿਹੜੇ ਸਿਆਸੀ ਰਿਸ਼ਤੇ ਸੀ ਉਹ ਸਾਰਿਆਂ ਨਾਲ ਹੀ ਮਧੁਰ ਸੀ, ਉਧਰ ਵੀ ਤੇ ਉਧਰ ਵੀ ਜੀ। ਤਾਂ ਹੀ ਇਹ ਬਚਦਾ ਰਿਹਾ, ਖੁੱਲ ਕੇ ਖੇਡਦਾ ਰਿਹਾ। ਕੁੱਲ ਜੇ ਦੇਖੀਏ ਤੇ ਇਹਦੇ ਤੇ ਜਿਹੜੀ ਠੱਗੀ ਦੇ ਮਾਮਲੇ ਉਹ 5000 ਕਰੋੜ ਦੇ ਨੇੜੇ ਆ, ਜੋ ਇਹਦੇ ਤੇ ਮਾਮਲੇ ਆ, ਜੋ ਠੱਗਣ ਦੇ ਮਾਮਲੇ ਆ। ਜੇਲ੍ਹ ਦੇ ਵਿੱਚ ਆ, ਜੇਲ੍ਹ ਦੇ ਵਿੱਚ ਕਾਹਦਾ ਲਾ ਕੇ ਬਹਾਨਾ ਜਿਹਾ ਆ ਗਿਆ, ਉੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮਹਾਲੀ, ਉੱਥੇ ਬੁੱਲੇ ਲੁੱਟਣ ਡਿਆ। ਹੁਣ ਅੱਜ ਸੁਪਰੀਮ ਕੋਰਟ ਨੇ 10 ਜਾਇਦਾਦਾਂ ਜਿਹੜੀਆਂ ਉਹਦੀਆਂ ਕੁਰਕ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਦੀ ਕੀਮਤ ਹੈ ਜਿਹੜੀ ਉਹ 500 ਕਰੋੜ ਦੇ ਕਰੀਬ ਆ। ਯਾਨੀ ਕਿੱਥੇ 5000 ਕਰੋੜ, ਕਿੱਥੇ 500 ਕਰੋੜ। ਸੁਪਰੀਮ ਕੋਰਟ ਨੇ ਨਾਲੇ ਸੇਬੀ ਨੂੰ ਪੁੱਛਿਆ ਵੀ ਹੈ ਕਿ ਭਾਈ ਇਹਨਾਂ ਦੀ ਜਿਹੜੀ ਜਾਇਦਾਦਾਂ ਨੇ, ਹੋਰ ਜਿਹੜੀਆਂ ਜਾਇਦਾਦਾਂ ਨੇ, ਉਹ ਕਿਵੇਂ ਵੇਚੀਆਂ ਜਾ ਸਕਦੀਆਂ, ਕਿਸ ਤਰ੍ਹਾਂ ਪੈਸਾ ਪੂਰਾ ਕੀਤਾ ਜਾ ਸਕਦਾ। ਤੇ ਸੇਬੀ ਨੇ ਕਿਹਾ ਕਿ ਅਸੀਂ ਲੱਗੇ ਹੋਏ ਹਾਂ, ਪਰ ਸਮੱਸਿਆ ਇਹ ਆ ਕਿ ਇਹਨਾਂ ਦੀਆਂ ਜਾਇਦਾਦਾਂ ਦੇ 26,000 ਦਸਤਾਵੇਜ਼ ਆ, ਤੇ ਬਹੁਤੇ ਉਹ ਦਸਤਾਵੇਜ਼ ਆ ਜਿਨ੍ਹਾਂ ਦੇ ਵਿੱਚ ਮਾਲਕ ਦਾ ਪਤਾ ਹੀ ਨਹੀਂ ਲੱਗਣ ਡਿਆ। ਯਾਨੀ ਜਿਹਨੂੰ ਆਪਾਂ ਕਹਿ ਸਕਦੇ ਕਿ ਬੇਨਾਮੀ ਜਾਇਦਾਦ ਜਿਹੜੀ ਆ ਉਹ ਭੰਗੂ ਨੇ ਬਣਾਈ ਆ। ਹੁਣ ਭੰਗੂ ਜੇਲ੍ਹ ਦੇ ਵਿੱਚ ਆ, ਹਿਰਾਸਤ ਦੇ ਵਿੱਚ ਆ। ਜੇ ਹਾਲੇ ਵੀ ਪਤਾ ਨਹੀਂ ਲੱਗਦਾ ਪਿਆ ਕਿ ਇਹਨਾਂ ਜਾਇਦਾਦਾਂ ਦਾ ਅਸਲੀ ਮਾਲਕ ਕੌਣ ਆ, ਤੇ ਫਿਰ ਜੇ ਉਹ ਜ਼ਮਾਨਤ ਕਰਾ ਕੇ ਕੱਲ ਨੂੰ ਮੋਦੀ ਤੇ ਮਾਲੀਆ ਸਾਹਿਬ ਦੇ ਜਾ ਕੇ ਨਾਲ ਬਹਿ ਗਿਆ, ਫਿਰ ਤੇ ਪਤਾ ਹੀ ਕੀ ਲੱਗਣਾ। ਉਹ ਪੁਲਿਸ ਹਿਰਾਸਤ ਦੇ ਵਿੱਚ ਆ, ਹਾਲੇ ਤੱਕ ਚੀਜ਼ਾਂ ਸਾਫ਼ ਨਹੀਂ ਹੋ ਰਹੀਆਂ। ਸੋ ਉਹ ਇਹ ਥੋੜਾ ਹੁਣ ਜਿਵੇਂ ਕਹਿੰਦੇ ਹੁੰਦੇ ਆ ਕਿ ਭੱਜੇ ਜਾਂਦੇ ਭੂਤ ਦੀ ਲੰਗੋਟੀ ਸਹੀ, ਉਹ ਭੱਜੇ ਜਾਂਦੇ ਭੂਤ ਦੀਆਂ ਲੰਗੋਟੀਆਂ। ਮਾਲੀਆ ਦੀ ਕੀਤੀ ਹੈ ਇਹਨਾਂ ਨੇ ਪਿੱਛੇ ਜੇ ਨਿਲਾਮ ਪ੍ਰਾਪਰਟੀ, ਉਹ ਮੇਰੇ ਖਿਆਲ ਦੇ ਨਾਲ 600 ਕਰੋੜ ਦੀ ਕੀਤੀ ਹੈ, ਇਹ 500 ਕਰੋੜ ਦੀ ਹੈ। ਕੁਛ ਵਟਿਆ ਵਟਾਇਆ ਨਹੀਂ ਜਾਣਾ, ਪਰ ਇਹ ਹੈ ਕਿ ਇਹ ਹਾਲੇ ਨਿਰਮਲ ਭੰਗੂ ਹੈ ਜਿਹੜਾ ਹੱਥ 'ਚ ਆ, ਇਹਦੇ ਤੋਂ ਸਾਰਾ ਕੁਝ ਉਗਲਾਉਣਾ ਚਾਹੀਦਾ। ਔਰ ਜਿੰਨੀਆਂ ਜਿਹੜੀਆਂ ਇਹਦੀਆਂ ਥਾਵਾਂ ਨੇ ਹੋਣੀਆਂ ਚਾਹੀਦੀਆਂ, ਕਲੋਨੀਆਂ ਦੇ ਵਿੱਚ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਜਾਇਦਾਦਾਂ ਨੂੰ ਕੁਰ ਕਰਕੇ ਜਿਨ੍ਹਾਂ ਦੇ ਪੈਸੇ ਇਹਨਾਂ ਨੇ ਠੱਗੇ ਉਹਨਾਂ ਨੂੰ ਮੁੜਵਾਉਣੇ ਚਾਹੀਦੇ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।